ਬਾਦਲ ਦਲ ਦੇ ਪਠਾਨਕੋਟ ਇਲਾਕੇ ਦੇ ਇੱਕ ਆਗੂ ਨੇ ਭਾਈ ਨਰੈਣ ਸਿੰਘ ਚੌੜਾ ਦੀ ਦਸਤਾਰ ਲਾਹੀ ਹੈ। ਉਹ ਜਿਹੜੀ ਬੇਹੂਦਗੀ ਹੈ, ਉਹ ਜਿਹੜੀ ਬਦਮਾਸ਼ੀ ਹੈ, ਉਹਦੇ ਬਾਰੇ ਕਿਸੇ ਵੀ ਥਾਂ ਤੇ ਉਹ ਕਿਸੇ ਲੀਡਰ ਦਾ ਬਿਆਨ ਨਹੀਂ ਛੱਡਦਾ। ਬਈ ਬੱਚੇ ਨੂੰ ਪਤਾ ਵੀ ਇਹ ਬੰਦਾ ਕੌਮ ਨੂੰ ਸਮਰਪਿਤ ਇੱਕ ਖਾੜਕੂ ਸੰਘਰਸ਼ ਦਾ ਯੋਧਾ ਹੈ, ਪਰ ਇਹਨੂੰ ਇਸ ਮੌਕੇ ਬਾਦਲ ਸੈਨਾ ਕਹਿੰਦੀ ਆ ਕਿ ਜੀ ਨਹੀਂ, ਇਹ ਤਾਂ ਏਜੰਸੀਆਂ ਦਾ ਬੰਦਾ, ਇਹ ਤਾਂ ਕਾਂਗਰਸ ਦਾ ਬੰਦਾ, ਇਹ ਤਾਂ ਆਈਬੀ ਦਾ ਬੰਦਾ। ਅੱਜ ਗੁਲਾਮਾਂ ਨੂੰ ਸੰਗਲ ਨਹੀਂ ਪਾਏ ਜਾਂਦੀ, ਅੱਜ ਗੁਲਾਮ ਦੀ ਟ੍ਰੇਨਿੰਗ ਕੀਤੀ ਜਾਂਦੀ ਆ, ਮਾਈਂਡ ਕੈਪਚਰ ਕਰਕੇ ਉਹਦੇ ਅੰਦਰ ਉਹ ਫਿੱਟ ਕਰ ਦਿੱਤਾ ਜਾਂਦਾ ਕਿ ਬੰਦਾ ਉਹਨਾਂ ਬੰਦਿਆਂ ਨਾਲ ਲੜਦਾ ਭਿੜਦਾ ਖੁਦ, ਜਿਹੜੇ ਉਹਦੀ ਬਿਗੜੀ ਸਵਾਰਨੀ ਚਾਹੁੰਦੇ ਆ, ਜਿਹੜੇ ਉਹਦੇ ਗੁਲਾਮੀ ਦੇ ਸੰਗਲ ਲਾਉਣੇ ਚਾਹੁੰਦੇ। ਤੇ ਸਾਡੀ ਕੌਮ ਦੇ ਵਿੱਚ ਭਾਰਤ ਮਾਤਾ ਨੂੰ ਮੱਥਾ ਟੇਕੀ ਬੈਠੇ ਉਹ ਸਾਰੇ ਲੋਕ ਜਿਨ੍ਹਾਂ ਨੂੰ ਹਰ ਵੇਲੇ ਤਿਰੰਗੇ ਝੰਡੇ ਦਾ ਤੇ ਸੰਵਿਧਾਨ ਦਾ ਬੁਖਾਰ ਚੜਿਆ ਰਹਿੰਦਾ, ਉਹਨਾਂ ਨੂੰ ਤਾਂ ਇੰਨੀ ਵੀ ਸਮਝ ਨਹੀਂ ਆਈ ਕਿ ਤਿਰੰਗੇ 'ਚ ਸਾਡਾ ਰੰਗ ਨਹੀਂ ਤੇ ਸੰਵਿਧਾਨ 'ਚ ਸਾਨੂੰ ਹਿੰਦੂ ਲਿਖਿਆ ਹੋਇਆ। ਦੁਰਫਿੱਟੇ ਮੂੰਹ ਉਹਨਾਂ ਲੋਕਾਂ ਦੇ ਜਿਹੜੇ ਉਸ ਮੁਲਕ ਦਾ, ਉਸ ਤਿਰੰਗੇ ਦਾ, ਉਸ ਸੰਵਿਧਾਨ ਦਾ ਸਤਿਕਾਰ ਕਰਦੇ ਫਿਰਦੇ ਆ, ਜਿਹਦੇ ਵਿੱਚ ਤੁਹਾਡਾ ਉਹ ਸਿੱਖ ਹੋਣਾ ਵੀ ਪ੍ਰਵਾਨ ਨਹੀਂ। ਤੁਹਾਡੇ ਤੇ ਹਿੰਦੂਆਂ ਵਾਲੇ ਕਾਨੂੰਨ ਥੋਪੇ ਹੋਏ, ਤੁਹਾਨੂੰ ਪੈਰ ਦੇ ਉੱਤੇ ਅਗਲੇ ਜਲੀਲ ਕਰਦੇ। ਤੇ ਉਹ ਮੁਲਕ ਜਿਹਦੇ ਬਾਰੇ ਤੁਸੀਂ ਕਹਿੰਦੇ ਹੋ ਕਿ ਅਸੀਂ 93% ਕੁਰਬਾਨੀਆਂ ਕਰਦੇ, ਉਹ ਮੁਲਕ ਜਿਹਦੀ ਅੱਜ ਵੀ ਜੇਕਰ ਕਿਤੇ ਅੰਨ ਜਲ ਦੀ ਲੋੜ ਪੈ ਜੇ ਜਾਂ ਕਿਤੇ ਕੋਈ ਹਮਲਾ ਸ਼ਮਲਾ ਹੋ ਜੇ, ਅਗਲੇ ਦੇ ਪੰਪ ਤੇ ਪੰਪ ਕਿ ਲਓ ਜੀ ਇਸ ਮੁਲਕ ਦੀ ਰਾਖੀ ਲਈ ਤੁਸੀਂ ਆਓ ਸਿੱਖੋ, ਤੁਸੀਂ ਬਚਾ ਸਕਦੇ ਹੋ। ਤੇ ਜਦੋਂ ਹੋਵੇ ਪੀਸ ਦਾ, ਸ਼ਾਂਤੀ ਦਾ ਦੌਰ, ਉਦੋਂ ਕਹਿੰਦੇ ਆ ਸਿੱਖਾਂ ਜਿਨ੍ਹਾਂ ਦਾ ਭੈੜਾ ਕੋਈ ਬੰਦਾ ਹੀ ਨਹੀਂ। ਮਿਸਟਰ ਮੋਦੀ ਜਿਹੜਾ ਆਏ ਦਾ ਸਿੱਖਾਂ ਨੂੰ ਆਪਦੇ ਕੋਲੇ ਸੱਦਦਾ ਤੇ ਸਾਡੇ ਲੜੂ ਬੰਦੇ ਜਾ ਕੇ ਫੋਟੋਆਂ ਲਹਾ ਕੇ ਬੱਲੇ ਬੱਲੇ ਮੋਦੀ ਸਾਹਿਬ ਮਹਾਨ। ਦੂਜੇ ਪਾਸੇ ਸਾਰੇ ਸੰਸਾਰ ਦੇ ਵਿੱਚ ਬੰਦੇ ਛੱਡੇ ਹੋਏ ਨੇ ਕਿ ਜਿੱਥੇ ਵੀ ਕੋਈ ਪੰਥ ਪ੍ਰਸਤ, ਕੌਮ ਪ੍ਰਸਤ ਸਿੱਖ ਵਾ, ਉਹਨੂੰ ਖਤਮ ਕਰ ਦਿਓ ਗੋਲੀਆਂ ਮਾਰ। ਹੁਣ ਹਿੰਦੁਸਤਾਨ ਸਿੱਖੀ ਅਤੇ ਸਿੱਖਾਂ ਦਾ ਘਾਣ ਕਰਨ ਵਾਲਾ ਸਿਸਟਮ ਆ ਜਿਹੜਾ, ਉਹ ਕਿਹਨੂੰ ਪ੍ਰੋਟੈਕਟ ਕਰ ਰਿਹਾ, ਕਿਹਦੀ ਰਾਖੀ ਲਈ ਲੱਗਿਆ ਹੋਇਆ? ਸੁਖਬੀਰ ਸਿੰਘ ਬਾਦਲ ਦੀ। ਕਿਹਨੂੰ ਕਤਲ ਕਰਨ ਨੂੰ ਫਿਰਦਾ? ਉਹ ਕਰਨ ਨੂੰ ਫਿਰਦਾ ਹੈਗਾ ਭਾਈ ਨਰੈਣ ਸਿੰਘ ਚੌੜੇ ਵਰਗਿਆਂ ਨੂੰ ਕਤਲ। ਤੇ ਖਾਲਿਸਤਾਨ ਵਰਸਜ ਹਿੰਦੁਸਤਾਨ, ਇਸ ਜੰਗ ਦੇ ਵਿੱਚ ਜਿਹੜਾ ਬੰਦਾ ਇੰਡੀਆ ਵੱਲ ਖੜਾ, ਜਿਹੜਾ ਖਾਲਿਸਤਾਨ ਵੱਲ ਖੜਾ, ਉਹ ਆਉਣ ਵਾਲੇ ਇਤਿਹਾਸ ਦੇ ਵਿੱਚ ਸਿੱਖਾਂ ਦਾ ਹੀਰੋ ਕਿਵੇਂ ਬਣ ਸਕਦਾ? ਸਿੱਖਾਂ ਦਾ ਹੀਰੋ ਉਹ ਆ ਜਿਹੜਾ ਖਾਲਸੇ ਵੱਲ ਖੜਾ, ਜਿਹੜਾ ਖਾਲਿਸਤਾਨ ਵੱਲ ਖੜਾ। ਸਿੱਖਾਂ ਦਾ ਹੀਰੋ ਉਹ ਕਿਵੇਂ ਹੋ ਸਕਦਾ ਜਿਹੜਾ ਇੰਡੀਆ ਵੱਲ ਖੜਾ, ਜਿਹੜਾ ਹਿੰਦੂ ਵੱਲ ਖੜਾ? ਬਾਦਲ ਦਲ ਵਾਲਿਆਂ ਦੀ ਹਰਕਤ ਦੇਖੋ, ਇਹ ਕਹਿਣ ਦੀ ਬਜਾਏ ਕਿ ਦੇਖੋ ਜੀ ਇਸ ਬੰਦੇ ਨੇ ਖਾੜਕੂ ਸੰਘਰਸ਼ ਵਿੱਚ ਕੌਮ ਲਈ, ਪੰਥ ਲਈ ਬੜਾ ਕੁਝ ਕੀਤਾ ਹੋਣਾ ਹੈ, ਪਰ ਆਹ ਕੰਮ ਦੇ ਉੱਤੇ ਸਾਨੂੰ ਇਸ ਤਰ੍ਹਾਂ ਜੋ ਵੀ ਆਪਦੀ ਗੱਲ ਕਹਿਣੀ ਹੈ ਕਹਿ ਸਕਦੇ। ਪਰ ਕੀ ਕਹਿ ਰਹੇ ਨੇ? ਇਹ ਤਾਂ ਜੀ ਖੂਨਖਾਰ ਦਰਿੰਦਾ, ਇਹਨੇ ਤਾਂ ਜੀ ਆਹ ਕਰਤਾ ਸੀ, ਇਹਨੇ ਵਾਹ ਕਰਤਾ ਸੀ। ਜੇ ਭਾਈ ਜਗਤਾਰ ਸਿੰਘ ਹਵਾਰੇ ਉਹਨਾਂ ਨੂੰ ਛਡਾਉਣ ਦੇ ਵਿੱਚ ਉਹਦਾ ਕੋਈ ਰੋਲ ਹੈ ਤਾਂ ਕੀ ਮਾੜਾ ਕੀਤਾ ਉਹਨੇ? ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੀਡੀਆ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਲੀਡਰਾਂ ਦੇ ਬਿਆਨ ਛਪੇ ਆ, ਭਾਰਤੀ ਲੀਡਰਾਂ ਦੇ। ਇਹ ਸਾਰਿਆਂ ਨੇ ਹੀ ਕੱਲ ਜੋ ਦਰਬਾਰ ਸਾਹਿਬ ਦੇ ਵਿੱਚ ਸੁਖਬੀਰ ਸਿੰਘ ਬਾਦਲ ਉੱਤੇ ਭਾਈ ਨਰੈਣ ਸਿੰਘ ਚੌੜਾ ਵੱਲੋਂ ਅਸਫਲ ਹਮਲਾ ਕੀਤਾ ਗਿਆ, ਉਹਦੀ ਨਿਖੇਧੀ ਕੀਤੀ ਹੈ। ਪਰ ਕਿਸੇ ਵੀ ਥਾਂ ਤੇ ਅਸੀਂ ਇਹ ਨਹੀਂ ਦੇਖ ਸਕੇ ਕਿ ਕਿਸੇ ਨੇ ਕਿਹਾ ਹੋਵੇ ਕਿ ਠੀਕ ਆ, ਤੁਹਾਡੇ ਮੁਲਕ ਦੇ ਕਾਨੂੰਨ ਅਨੁਸਾਰ ਉਹਦੇ ਉੱਤੇ ਜਿਹੜੀਆਂ ਵੀ ਧਾਰਾਵਾਂ ਲੱਗਦੀਆਂ ਨੇ ਤੁਸੀਂ ਲਾਓ, ਉਹਨੂੰ ਚਾੜ ਦਿਓ ਫਾਂਸੀ। ਪਰ ਜਿਸ ਤਰੀਕੇ ਨਾਲ ਜਦੋਂ 10-15 ਬੰਦਿਆਂ ਦੇ ਜੱਥੇ ਵਿੱਚ ਭਾਈ ਨਰੈਣ ਸਿੰਘ ਸੀਗਾ, ਉਸ ਮੌਕੇ ਬਾਦਲ ਦਲ ਦੇ ਪਠਾਨਕੋਟ ਇਲਾਕੇ ਦੇ ਇੱਕ ਆਗੂ ਨੇ ਭਾਈ ਨਰੈਣ ਸਿੰਘ ਚੌੜਾ ਦੀ ਦਸਤਾਰ ਲਾਹੀ ਹੈ। ਉਹ ਜਿਹੜੀ ਬੇਹੂਦਗੀ ਹੈ, ਉਹ ਜਿਹੜੀ ਬਦਮਾਸ਼ੀ ਹੈ, ਉਹਦੇ ਬਾਰੇ ਕਿਸੇ ਵੀ ਥਾਂ ਤੇ ਉਹ ਕਿਸੇ ਲੀਡਰ ਦਾ ਬਿਆਨ ਨਹੀਂ ਛੱਡਿਆ। ਸੋ ਇਹ ਉਹ ਲੋਕ ਨੇ ਜਿਨ੍ਹਾਂ ਨੇ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਕੱਥੂ ਨੰਗਲ ਦੇ ਵਿੱਚ ਪੱਗ ਲਾਹੀ ਸੀ। ਇਹ ਉਹੀ ਲੋਕ ਨੇ ਜਿਨ੍ਹਾਂ ਨੇ ਖਾਲਸਾ ਪੰਚਾਇਤ ਵਾਲਿਆਂ ਨੂੰ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਕੁੱਟਮਾਰ ਕੀਤੀ ਤੇ ਦਸਤਾਰਾਂ ਲਾਈਆਂ ਸੀ। ਇਹ ਉਹੀ ਲੋਕ ਨੇ ਜਿਨ੍ਹਾਂ ਨੇ 328 ਗਾਇਬ ਹੋਏ ਸਰੂਪਾਂ ਦਾ ਹਿਸਾਬ ਮੰਗਦੇ ਗੁਰਸਿੱਖਾਂ ਨੂੰ 2 ਸਾਲ ਪਹਿਲਾਂ
ਦਰਬਾਰ ਸਾਹਿਬ ਦੇ ਕੰਪਲੈਕਸ ਦੇ ਵਿੱਚ ਹੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਸੀ ਤੇ ਦਸਤਾਰਾਂ ਲਾਈਆਂ ਸੀ। ਇਹ ਦਸਤਾਰਾਂ ਲਾਉਣ ਵਾਲੇ ਲੋਕ, ਪਰ ਇਹਨਾਂ ਦੇ ਡਰਾਮੇ ਚੋਂਚਲੇ ਦੇਖੋ ਤੁਸੀਂ, ਇਹਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਦੇਖੋ, ਉੱਥੇ ਲੋਕਾਂ ਨੂੰ ਬੇਵਕੂਫ ਬਣਾਉਣ ਲਈ ਕਹਿ ਰਹੇ ਨੇ ਕਿ ਅਸੀਂ ਦਸਤਾਰ ਮਾਰਚ ਕਰਾਂਗੇ, ਅਸੀਂ ਹੁਣ ਦਸਤਾਰਾਂ ਵਾਲੇ ਸਿੱਖ ਜਿਹੜੇ ਨੇ ਉਹ ਪਾਰਟੀ 'ਚ ਲੈ ਕੇ ਆਵਾਂਗੇ। ਇਸੇ ਤਰੀਕੇ ਦਾ ਇੱਕ ਹੋਰ ਰੰਗ ਦੇਖਣ ਨੂੰ ਮਿਲ ਰਿਹਾ, ਉਹ ਹੈ ਕਿ ਬਾਦਲ ਦਲ ਦੇ IT ਸੈੱਲ ਨੇ, ਜਾਂ ਖਾਸ ਤੌਰ ਦੇ ਉੱਤੇ ਜਿਹੜੇ ਇਹਨਾਂ ਦੇ ਵੱਡੇ ਲੀਡਰ ਨੇ, ਉਹਨਾਂ ਸਾਰਿਆਂ ਨੇ ਆਪੋ ਆਪਦੇ ਸੋਸ਼ਲ ਮੀਡੀਆ ਖਾਤਿਆਂ ਤੋਂ ਭਾਈ ਨਰਾਇਣ ਸਿੰਘ ਚੌੜਾ ਦੀ ਕਿਰਦਾਰਕੁਸ਼ੀ ਕਰਨੀ ਸ਼ੁਰੂ ਕੀਤੀ ਹੈ। ਇਸ ਗੱਲ ਦੇ ਨਾਲ ਉਹਨਾਂ ਨੂੰ ਘੱਟ ਆਪਾਂ ਇਤਰਾਜ਼ ਕਰਦੇ ਆ ਕਿ ਜੀ ਤੁਸੀਂ ਕਿਉਂ ਉਹਨਾਂ ਨੂੰ ਮਾੜਾ ਕਹਿੰਦੇ ਹੋ, ਕਿਉਂਕਿ ਉਹਨਾਂ ਦਾ ਲੀਡਰ ਸੀ, ਪ੍ਰਧਾਨ ਸੀਗਾ ਸੁਖਬੀਰ ਸਿੰਘ ਬਾਦਲ, ਤੇ ਜੇ ਉਹਨੂੰ ਭਾਈ ਨਰਾਇਣ ਸਿੰਘ ਚੌੜਾ ਸ਼ੂਟ ਕਰਨ ਗਏ ਆ, ਤੇ ਜੇਕਰ ਸੁਖਬੀਰ ਦੀ ਸੈਨਾ ਭਾਈ ਨਰਾਇਣ ਸਿੰਘ ਚੌੜਾ ਦੀ ਵਿਰੋਧਤਾ ਕਰਦੀ ਆ, ਉਹ ਗੱਲ ਸਮਝ ਆਉਂਦੀ, ਪਰ ਕਿਰਦਾਰਕੁਸ਼ੀ ਕਰਨ ਮੌਕੇ ਇਹ ਲਿਖਣਾ ਕਿ ਇਹ ਤਾਂ ਕਾਂਗਰਸ ਦਾ ਏਜੰਟ ਵਾ, ਇਹ ਤਾਂ IB ਦਾ ਬੰਦਾ, ਇਹ ਤਾਂ ਜੀ ਭਾਰਤੀ ਜਿਹੜੇ ਆ ਸਿਆਸੀ ਭਲਵਾਨ ਤੁਰੇ ਫਿਰਦੇ ਆ, ਇਹ ਜੀ ਫਲਾਣੇ ਨੇ ਭੇਜਿਆ। ਸੱਚੀ ਗੱਲ ਇਹ ਆ ਕਿ ਭਾਈ ਨਰਾਇਣ ਸਿੰਘ ਚੌੜਾ ਕੌਮ ਨੂੰ ਸਮਰਪਿਤ ਇੱਕ ਉਹ ਗੁਰਸਿੱਖ ਆ ਜਿਹੜਾ 1984 ਤੋਂ ਪੈਦਾ ਹੋਏ ਮਾਹੌਲ ਚੋਂ ਪ੍ਰਗਟ ਨਹੀਂ ਹੋਇਆ। ਬੜੀ ਵੱਡੀ ਸਾਡੀ ਕੌਮ ਦੀ ਇਹੋ ਜਿਹੀ ਇੱਕ ਨੌਜਵਾਨੀ ਹੈ ਜਿਨ੍ਹਾਂ ਦੇ ਸਾਹਮਣੇ ਢੱਠੇ ਹੋਏ ਅਕਾਲ ਤਖਤ ਨੇ ਇੱਕ ਸਵਾਲ ਖੜਾ ਕਰ ਦਿੱਤਾ ਕਿ ਹੁਣ ਤੁਸੀਂ ਇੰਡੀਆ ਨਾਲ ਰਹਿਣਾ ਕਿ ਨਹੀਂ ਰਹਿਣਾ। ਇਹ ਸਵਾਲ ਦੇ ਨਾਲ ਉਹ ਜਵਾਨੀ ਉਸ ਮੌਕੇ ਘੁਲ ਰਹੀ ਸੀ ਮਾਨਸਿਕ ਤੌਰ ਤੇ ਵੀ ਅਸੀਂ ਕਿੱਧਰਲੇ ਪਾਸੇ ਭੁਗਤੀਏ, ਕਿਉਂਕਿ ਜਿਸ ਮੁਲਕ ਨਾਲ, ਜਿਸ ਧਰਤੀ ਨਾਲ, ਜਿਨ੍ਹਾਂ ਲੋਕਾਂ ਨਾਲ ਇੰਨੇ ਲੰਮੇ ਅਰਸੇ ਤੋਂ ਰਹਿ ਰਹੇ ਹੋਈਏ, ਉਹਨਾਂ ਨਾਲ ਤੜਕ ਕਰਕੇ ਰਿਸ਼ਤਾ ਤੋੜਨਾ ਬੜਾ ਔਖਾ ਲੱਗਦਾ। ਪਰ ਅਗਲਿਆਂ ਨੇ 4-5 ਮਹੀਨੇ ਬਾਅਦ ਹੀ ਸਾਰੇ ਭਾਰਤ ਵਿੱਚ ਕਤਲੇਆਮ ਕਰਕੇ ਸਿੱਖਾਂ ਨੂੰ ਇਹ ਮੱਤ ਦੇਤੀ ਵੀ ਤੁਸੀਂ ਜੋ ਮਰਜ਼ੀ ਸੋਚੀ ਸਾਚੀ ਜਾਓ, ਸਾਡੇ ਵੱਲੋਂ ਸੋਚਿਆ ਹੋਇਆ ਵੀ ਸਿੱਖਾਂ ਦਾ ਘਾਣ ਬੱਚਾ ਪੀੜਨਾ, ਸਿੱਖਾਂ ਦਾ ਖੁਰਾ ਖੋਜ ਬਟਾਉਣਾ। ਜਿਹੋ ਜਿਹੀ ਸੋਚ 1710 ਵਿੱਚ ਫਰਖਸ਼ੀਰ ਬਾਦਸ਼ਾਹ ਦੀ ਸੀ, ਇਹੋ ਜਿਹੇ 5-6 ਵਾਰੀ ਹੁਕਮਨਾਮੇ ਤਖਤਾਂ ਤੋਂ ਜਾਰੀ ਹੋਏ ਨੇ, ਜਿਹੜੇ ਤਖਤ ਸ਼ਾਹੀ ਦਿੱਲੀ ਦੇ ਤਖਤ ਤੋਂ ਕਿ ਜੀ ਜਿੱਥੇ ਵੀ ਕੋਈ ਸਿੱਖ ਮਿਲਦਾ ਮਾਰ ਸੁੱਟੋ, ਉਹੋ ਜਿਹਾ ਹੀ ਐਲਾਨ, ਉਹੋ ਜਿਹਾ ਹੀ ਫਰਮਾਨ ਕਾਂਗਰਸ ਦੇ ਰਾਜ ਵਿੱਚ ਭਾਰਤੀ ਨਿਜ਼ਾਮ ਨੇ ਕੀਤਾ ਕਿ ਜੀ 35 ਸਾਲ ਤੱਕ ਦਾ ਕੋਈ ਵੀ ਸਿੱਖ ਛੱਡਣਾ ਨਹੀਂ। ਪਰ ਬਾਅਦ ਵਿੱਚ ਤਾਂ ਨਵੰਬਰ 84 ਵਿੱਚ ਤਾਂ ਕੋਈ ਕਸਰ ਹੀ ਨਹੀਂ ਛੱਡੀ। ਉਸ ਮੌਕੇ ਦੀ ਸਿੱਖ ਜਵਾਨੀ ਨੇ ਜੂਨ 84 ਤੇ ਨਵੰਬਰ 84 ਤੋਂ ਬਾਅਦ ਕੌਮ ਦੀ ਚੜ੍ਹਦੀ ਕਲਾ ਕਰਨ ਲਈ, ਖਾਲਸੇ ਦੇ ਸਿਧਾਂਤਾਂ ਦੀ ਰਾਖੀ ਲਈ, ਕੌਮ ਦੀ ਡਿੱਗੀ ਹੋਈ ਪੱਗ ਜਿਹੜੀ ਪੈਰਾਂ 'ਚ ਰੁਲਦੀ ਫਿਰਦੀ ਸੀ, ਉਹ ਕੌਮ ਦੇ ਸਿਰ ਤੇ ਰੱਖਣ ਲਈ ਤੇ ਖਾਲਿਸਤਾਨ ਨੂੰ ਸਮਰਪਿਤ ਹੋ ਕੇ ਆਪਣੇ ਸੀਸ ਤਲੀ ਤੇ ਧਰ ਕੇ ਨੌਜਵਾਨਾਂ ਨੇ ਆਪਦੇ ਫਰਜ਼ ਨਿਭਾਉਣੇ ਸ਼ੁਰੂ ਕਰ ਦਿੱਤੇ। ਜਿਹੜੀ ਇਹ ਨੌਜਵਾਨੀ ਆ ਜਿਨ੍ਹਾਂ ਨੂੰ ਜੂਨ 84 ਜਾਂ ਨਵੰਬਰ 84 ਨੇ ਟੁੰਬਿਆ, ਬਹੁਤ ਮਹਾਨ, ਬੜਾ ਅਸੀਂ ਸਤਿਕਾਰ ਕਰਦੇ ਹਾਂ। ਪਰ ਮੈਂ ਕਈ ਵਾਰ ਇਹ ਸੋਚਦਾ ਹੁੰਦਾ ਕਿ ਜਿਹੜੇ ਸਿੰਘ 1984 ਤੋਂ ਪਹਿਲਾਂ ਖਾਲਿਸਤਾਨ ਦੀ ਗੱਲ ਕਰਦੇ ਸੀ, ਉਹ ਕਿੰਨੇ ਗੁਰੂ ਨੂੰ ਪਿਆਰ ਕਰਨ ਵਾਲੇ, ਆਪਦੀ ਕੌਮ ਨੂੰ ਪਿਆਰ ਕਰਨ ਵਾਲੇ ਨੇ। ਉਹਨਾਂ ਨੂੰ ਕੀ ਦੇਖਿਆ ਹੋਣਾ, ਕਿਉਂਕਿ ਬਾਅਦ ਵਾਲਿਆਂ ਨੇ ਤਾਂ ਇਕੱਠਿਆ ਹੋਇਆ ਅਕਾਲ ਤਖਤ ਦੇਖ ਲਿਆ, ਬਾਅਦ ਵਾਲਿਆਂ ਨੇ ਤਾਂ ਗਲਾਂ 'ਚ ਪਾਏ ਟਾਇਰ, ਬੱਚੀਆਂ ਦੇ ਉੱਤੇ ਹੋਏ ਜ਼ੁਲਮ ਤੇ ਗੁਰਧਾਮਾਂ ਨੂੰ ਲਾਈਆਂ ਅੱਗਾਂ, ਇਸ਼ਟ ਦੀ ਬੇਅਦਬੀ, ਇਹ ਸਾਰਾ ਕੁਝ ਦੇਖ ਲਿਆ। ਜਿਹੜੇ ਉਦੋਂ ਪਹਿਲਾਂ, ਚਾਹੇ ਉਹ ਭਾਈ ਗਜਿੰਦਰ ਸਿੰਘ ਆ, ਜਿਹੜੇ 1970-71 ਦੇ ਵਿੱਚ ਗੰਗੂ ਦੀ ਰੂਹ ਵਰਗੀਆਂ 5 ਤੀਰ ਹੋਰ ਵਰਗੀਆਂ ਕਵਿਤਾਵਾਂ ਰਾਹੀਂ ਦਿੱਲੀ ਦੀ ਤੇ ਨਾਗਪੁਰ ਦੀ ਜਿਹੜੀ ਜਹਿਨੀਅਤ ਆ,
ਨਫ਼ਰਤ, ਹਕਾਰਤ, ਜਿਹੜਾ 5 ਸਦੀਆਂ ਦਾ ਵੈਰ ਆ, ਉਹਨੂੰ ਉਹ ਮਹਿਸੂਸ ਕਰਕੇ ਲਿਖ ਰਹੇ ਸੀ। ਜਾਂ ਹੋਰ ਬਹੁਤ ਸਾਰੇ ਭੈਣ ਭਰਾ ਨੇ ਜਿਨ੍ਹਾਂ ਦਾ ਇਸ ਪ੍ਰੋਗਰਾਮ ਦੇ ਵਿੱਚ ਸਾਰਿਆਂ ਦੇ ਜੇ ਨਾਂ ਲੈਣ ਲੱਗੀਏ ਤਾਂ ਬੜਾ ਲੰਮਾ ਟਾਈਮ ਲੱਗੂ। ਪਰ ਭਾਈ ਨਰਾਇਣ ਸਿੰਘ ਚੌੜਾ ਵੀ ਉਹਨਾਂ ਵਿੱਚੋਂ ਆ ਜਿਹੜਾ 1984 ਤੋਂ ਪਹਿਲਾਂ ਕੌਮ ਨੂੰ ਸਮਰਪਿਤ ਹੋ ਕੇ, ਪੰਥ ਨੂੰ ਸਮਰਪਿਤ ਹੋ ਕੇ ਅਕਾਲ ਫੈਡਰੇਸ਼ਨ ਦੇ ਰਾਹੀਂ ਸੇਵਾ ਕਰ ਰਿਹਾ ਸੀ। ਹੋਰ ਵੀ ਬੜੇ ਨੌਜਵਾਨ ਸੀ, ਪਰ ਅੱਜ ਆਪਾਂ ਚਲੋ ਇਹਨਾਂ ਬਾਰੇ ਗੱਲ ਕਰਾਂ। ਸ਼੍ਰੋਮਣੀ ਕਮੇਟੀ ਦੇ ਵਿੱਚ ਮੁਲਾਜ਼ਮ ਸੀ, ਉੱਥੋਂ ਤੁਰਿਆ ਬੰਦਾ ਸਾਰੀ ਉਮਰ ਅੰਡਰਗਰਾਉਂਡ ਮੂਵਮੈਂਟ ਦੇ ਵਿੱਚ ਐਕਸ਼ਨਾਂ ਦੇ ਰਾਹੀਂ, ਕਦੇ ਭਾਈ ਜਗਤਾਰ ਸਿੰਘ ਹਵਾਰੇ ਵਰਗਿਆਂ ਨੂੰ ਹੁਣ ਛਡਾਉਣ ਦੇ ਐਕਸ਼ਨ ਹੋ ਰਹੇ ਨੇ, ਕਦੇ ਕੁਛ ਹੋ ਰਿਹਾ। ਇਹ ਸਾਰਾ ਕੁਝ ਮੈਂ ਇਸ ਕਰਕੇ ਬਿਆਨ ਕਰ ਰਿਹਾ ਬਈ ਬੱਚੇ ਨੂੰ ਪਤਾ ਵੀ ਇਹ ਬੰਦਾ ਕੌਮ ਨੂੰ ਸਮਰਪਿਤ ਇੱਕ ਖਾੜਕੂ ਸੰਘਰਸ਼ ਦਾ ਯੋਧਾ ਹੈ। ਪਰ ਇਹਨੂੰ ਇਸ ਮੌਕੇ ਬਾਦਲ ਸੈਨਾ ਕਹਿੰਦੀ ਆ ਕਿ ਜੀ ਨਹੀਂ, ਇਹ ਤਾਂ ਏਜੰਸੀਆਂ ਦਾ ਬੰਦਾ, ਇਹ ਤਾਂ ਕਾਂਗਰਸ ਦਾ ਬੰਦਾ, ਇਹ ਤਾਂ ਆਈਬੀ ਦਾ ਬੰਦਾ। ਮੈਂ ਅੱਗੇ ਵੀ ਕਈ ਵਾਰੀ ਕਹਿਣਾ ਹੁੰਦਾ ਕਿ ਜਦੋਂ ਕੋਈ ਸਾਨੂੰ ਇਹ ਕਹਿੰਦਾ ਨਾ ਕਿ ਇਹ ਤਾਂ ਪਾਕਿਸਤਾਨ ਦੇ ਏਜੰਟ ਨੇ, ਇਹ ਤਾਂ ਜੀ ISI ਦੇ ਏਜੰਟ ਨੇ, ਉਦੋਂ ਸਾਨੂੰ ਘੱਟ ਤਕਲੀਫ ਹੁੰਦੀ ਹੈ। ਪਰ ਜਦੋਂ ਸਾਨੂੰ ਇਹ ਕਿਹਾ ਜਾਂਦਾ ਕਿ ਇਹ ਭਾਰਤੀ ਏਜੰਸੀਆਂ ਦੇ ਬੰਦੇ ਆ ਜਾਂ ਇਹ ਫਲਾਣੇ ਕਾਂਗਰਸ ਦੇ ਏਜੰਟ ਆ, ਉਦੋਂ ਸਾਡਾ ਮਰਨ ਹੋ ਜਾਂਦਾ। ਸਾਨੂੰ ਤੁਸੀਂ ਅਮਰੀਕਾ ਦੇ, ਕੈਨੇਡਾ ਦੇ, ਜਿਹਦੇ ਮਰਜ਼ੀ ਕਹਿ ਲਓ, ਕਿਉਂਕਿ ਸਾਨੂੰ ਪਤਾ ਸੀ ਗੁਰੂ ਦੇ ਏਜੰਟ। ਸਿੱਧੀ ਤੇ ਸਪਸ਼ਟ ਗੱਲ ਹੈ ਜੀ। ਜਿਹੜੇ ਬੰਦਿਆਂ ਦੇ ਅਜੇ ਪੱਲੇ ਨਹੀਂ ਪੈਂਦੀ, ਜਿਹੜੇ ਸਾਡਾ ਪ੍ਰੋਗਰਾਮ ਦੇਖਦੇ ਆ, ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਕਿ ਐਰਤੋਗਰਲ ਗਾਜੀ ਸੀਰੀਅਲ ਆਇਆ, ਫਿਰ ਓਸਮਾਨ ਆਇਆ, ਇਹ ਦੋ ਹੀ ਤੁਸੀਂ ਦੇਖ ਲਓ ਤਾਂ ਤੁਹਾਨੂੰ ਸਮਝ ਲੱਗ ਜੂ ਕਿ ਨਿੱਕੇ ਨਿੱਕੇ ਟੁਕੜਿਆਂ 'ਚ ਵੰਡੀ ਹੋਈ ਕੌਮ ਜਿਹੜੀ ਆ, ਉਹ ਦੁਸ਼ਮਣ ਦੀ ਗੁਲਾਮੀ ਕਿਵੇਂ ਭੋਗਦੀ ਆ, ਕਿਵੇਂ ਜਲੀਲ ਹੁੰਦੀ ਆ, ਕਿਵੇਂ ਪੈਰ ਪੈਰ ਤੇ, ਕਦਮ ਕਦਮ ਤੇ ਅਗਲੇ ਤੁਹਾਨੂੰ ਆਪਸ ਵਿੱਚ ਹੀ ਲੜਾ ਕੇ, ਇੱਕ ਦੂਜੇ ਦੇ ਜੁੰਡੇ ਪਟਾ ਕੇ ਕੌਮ ਦਾ ਜਿਹੜਾ ਘਾਣ ਆ ਉਹ ਵੀ ਕਰਵਾਉਂਦੇ ਆ, ਤੇ ਗੁਲਾਮੀ ਦੀਆਂ ਜੰਜੀਰਾਂ ਜਿਹੜੀਆਂ ਉਹ ਵੀ ਪਕੜੀਆਂ ਜ਼ਿਆਦਾ ਸਖਤ ਕਰਦੇ ਰਹਿੰਦੇ। ਤੇ ਜਿਹੜੇ ਲੋਕ ਇਹ ਗੱਲ ਸਮਝ ਲੈਂਦੇ ਆ ਕਿ ਧਰਮ ਤਾਂ ਬਚਣਾ ਜੇ ਸਾਡੇ ਕੋਲ ਆਪਦਾ ਰਾਜ ਹੋਊਗਾ। ਜਦੋਂ ਕੋਈ ਬੰਦਾ ਇਹ ਸਮਝ ਲਵੇ, ਜਦੋਂ ਕੋਈ ਪੁੱਛਦੇ ਆ ਨਾ ਕਿ ਖਾਲਿਸਤਾਨ ਦਾ ਮਤਲਬ ਕੀ, ਖਾਲਿਸਤਾਨ ਦਾ ਮਤਲਬ ਇਹ ਹੈਗਾ ਕਿ ਸਿੱਖੀ ਬਚਾਉਣੀ ਆ ਕਿ ਮਰਵਾਉਣੀ ਆ। ਜੇ ਤਾਂ ਸਿੱਖੀ ਬਚਾਉਣੀ ਆ ਫਿਰ ਬਾਹਲੇ ਊੜੇ ਆੜੇ ਜਿੰਨਾ ਗਿਣੋ, ਸਿੱਧਾ ਖਾਲਿਸਤਾਨ ਜਿੰਦਾਬਾਦ। ਤੇ ਜੇ ਹੈਗਾ ਵੀ ਸਿੱਖੀ ਮਰਵਾਉਣੀ ਆ, ਫਿਰ ਚਾਹੇ ਕੋਈ 10 ਘੰਟੇ ਲੱਗਿਆ ਰਵੇ ਬੰਦਾ ਸਮਝਾਉਣ ਵੀ ਖਾਲਿਸਤਾਨ ਕਿਉਂ ਜ਼ਰੂਰੀ ਆ, ਫਿਰ ਤਾਂ ਇਹੀ ਆ ਕਿੰਤੂ ਪ੍ਰੰਤੂ ਐਫ ਬਟ ਐ ਕਾਹਤੋਂ, ਉਹ ਕਾਹਤੋਂ, ਫਿਰ ਏਦਾਂ ਸਵਾਲ ਦਰ ਸਵਾਲ। ਤੋ ਜੇਕਰ ਆਪਦੇ ਧਰਮ ਨੂੰ, ਆਪਦੀ ਬੋਲੀ ਨੂੰ, ਆਪਦੇ ਸੱਭਿਆਚਾਰ ਨੂੰ ਬਚਾਉਣਾ ਗੁਨਾਹ ਹੁੰਦਾ, ਫਿਰ ਭਾਈ ਗੁਰੂ ਸਾਹਿਬਾਨ ਨੇ ਜੋ ਆਪਾਂ ਨੂੰ ਮੱਤਾਂ ਦਿੱਤੀਆਂ ਨੇ, ਇਹ ਬਾਰ ਪਰਾਏ ਬੈਸਣਾ ਸਾਈਂ ਮੁਝੇ ਨਾ ਦੇ, ਜਿਹੜਾ ਲਿਖਿਆ ਕਿ ਜੇਕਰ ਨੀਵੀਂ ਪਾ ਕੇ ਸ਼ਰਮਿੰਦਗੀ ਦੇ ਨਾਲ ਜੇ ਜੀਵੈ ਪੱਤ ਲੱਥੀ ਜਾਏ, ਜੇ ਬੇਪੱਤ ਹੋ ਕੇ ਜਾਣਾ, ਸਭ ਹਰਾਮ ਜੇਤਾ ਕੁਛ ਖਾਏ। ਉਹ ਸਾਰਾ ਕੁਛ ਗਲਤ ਆ, ਹਰਾਮ ਆ ਜਿਹੜਾ ਆਪਾਂ ਖਾਣੇ ਪੀਣੇ। ਸੋ ਜਿਹੜਾ ਆਜ਼ਾਦੀ ਦਾ ਜਿਹੜਾ ਟੁਕੜਾ ਨਿੱਕਾ ਜਿਹਾ ਰੋਟੀ ਦਾ ਬਿੱਕਾ ਜਿਹਾ ਪੀਸ, ਉਹ ਸਮਝ ਲਓ ਵੀ 36,000 ਸ਼ਾਹੀ ਪਕਵਾਨ ਆ ਜਿਹੜੇ ਗੁਲਾਮੀ 'ਚ ਤੁਹਾਨੂੰ ਦਿੱਤੇ ਹੋਏ, ਉਹਦੇ ਨਾਲੋਂ ਵੀ ਮਹਾਨ ਹੁੰਦਾ। ਜਦੋਂ ਕੌਮਾਂ ਦੇ ਫੈਸਲੇ ਹੁੰਦੇ ਆ, ਜਿਵੇਂ ਗਾਂਧੀ, ਨਹਿਰੂ ਤੇ ਹੋਰ ਲੀਡਰ ਇਕੱਠੇ ਹੋਏ, ਜਨਾਬ ਹੀ ਸੀ ਕਹਿੰਦੇ ਗੋਲਮੇਜ ਕਾਨਫਰੰਸ, ਤੇ ਗਾਂਧੀ ਕਹਿ ਰਿਹਾ ਮਿਸਟਰ ਜਨਾਬ ਪਾਕਿਸਤਾਨ ਛੋਟਾ ਜਿਹਾ ਬਣੋ। ਕਹਿੰਦੇ ਉਹਨੇ ਜਨਾਬ ਨੇ ਜੇਬ ਚੋਂ ਮਾਲ ਕੱਢ ਕੇ ਟਿਕਾਤਾ ਵੀ ਇੰਨਾ ਕੁ ਹੋਊ। ਕਹਿੰਦਾ ਨਹੀਂ, ਇਹਦੇ ਨਾਲੋਂ ਤਾਂ ਵੱਡਾ ਹੋਊ। ਕਹਿੰਦਾ ਬਸ ਮੈਨੂੰ ਮੇਰੀ ਕੌਮ ਨੂੰ ਆਪਦਾ ਮੁਲਕ ਚਾਹੀਦਾ, ਜਿੱਥੇ ਅਸੀਂ ਚਾਹੇ ਭੁੱਖੇ ਮਰੀਏ, ਚਾਹੇ ਅਸੀਂ ਬਚੀਏ ਚਾਹੇ ਨਾ ਬਚੀਏ, ਜਿੱਥੇ ਅਸੀਂ ਤੁਹਾਡੇ ਗੁਲਾਮ ਨਾ ਹੋਈਏ, ਤੁਹਾਡੇ ਅਧੀਨ ਨਾ ਹੋਈਏ। ਸਾਨੂੰ ਸਾਡੀ ਆਪਦੀ ਕਿਸਮਤ ਦਾ ਖੁਦ ਫੈਸਲਾ ਕਰਨ ਜੋਗਾ ਜਿੱਥੇ ਅਸੀਂ ਹੋ ਸਕੇ। ਅਗਲੇ ਵਧੀਆ ਰਹਿ ਗਏ,
ਜੇ ਸਿੱਖ ਵੀ ਉਸ ਟਾਈਮ ਇਹ ਸੋਚ ਲੈਂਦੇ, ਚਾਹੇ ਆਪਾਂ 5 ਜ਼ਿਲ੍ਹਿਆਂ ਜਿੱਡੇ ਆਪਦੇ ਮੁਲਕ 'ਚ ਹੁੰਦੇ, ਆਪ ਦਾ ਹੁੰਦਾ, ਫਿਰ ਤੁਹਾਡੇ ਫੈਸਲੇ ਆ ਨਹੀਂ ਸੀ ਹੋਣੇ ਜਿਹੜੇ ਅੱਜ ਦਿੱਲੀ ਵਾਲੇ, ਨਾਗਪੁਰ ਵਾਲੇ ਕਰਦੇ ਆ। ਹੁਣ ਤੁਹਾਨੂੰ ਉਹ ਦੱਸਦੇ ਆ ਕਿ ਤੁਹਾਡੇ ਦੋਸਤ ਕੌਣ ਆ ਤੇ ਤੁਹਾਡੇ ਦੁਸ਼ਮਣ ਕੌਣ। ਹੁਣ ਤੁਹਾਨੂੰ ਦਿੱਲੀ ਤੇ ਨਾਗਪੁਰ ਤੋਂ ਸਮਝਾਇਆ ਜਾਂਦਾ ਕਿ ਤੁਸੀਂ ਆਹ ਖਾਓਗੇ, ਆਹ ਪੀਓਗੇ, ਇਹਨੂੰ ਤੁਸੀਂ ਚੰਗਾ ਕਹਿਣਾ, ਇਹਨੂੰ ਮਾੜਾ ਕਹਿਣਾ। ਬੜੇ ਸਿਸਟਮੈਟਿਕ ਤਰੀਕੇ ਨਾਲ, ਬੜੇ ਮਨੋਵਿਗਿਆਨਕ ਤੌਰ ਦੇ ਉੱਤੇ ਘੇਰ ਕੇ ਅੱਜ ਗੁਲਾਮਾਂ ਨੂੰ ਸੰਗਲ ਨਹੀਂ ਪਾਏ ਜਾਂਦੇ। ਅੱਜ ਗੁਲਾਮ ਦੀ ਟ੍ਰੇਨਿੰਗ ਕੀਤੀ ਜਾਂਦੀ ਆ, ਮਾਈਂਡ ਕੈਪਚਰ ਕਰਕੇ ਉਹਦੇ ਅੰਦਰ ਉਹ ਫਿੱਟ ਕਰ ਦਿੱਤਾ ਜਾਂਦਾ ਕਿ ਬੰਦਾ ਉਹਨਾਂ ਬੰਦਿਆਂ ਨਾਲ ਲੜਦਾ ਭਿੜਦਾ ਖੁਦ ਜਿਹੜੇ ਉਹਦੀ ਬਿਗੜੀ ਸਵਾਰਨੀ ਚਾਹੁੰਦੇ ਆ, ਜਿਹੜੇ ਉਹਦੇ ਗੁਲਾਮੀ ਦੇ ਸੰਗਲ ਲਾਉਣੇ ਚਾਹੁੰਦੇ ਆ। ਤੇ ਸਾਡੀ ਕੌਮ ਦੇ ਵਿੱਚ ਭਾਰਤ ਮਾਤਾ ਨੂੰ ਮੱਥਾ ਟੇਕੀ ਬੈਠੇ ਉਹ ਸਾਰੇ ਲੋਕ ਜਿਨ੍ਹਾਂ ਨੂੰ ਹਰ ਵੇਲੇ ਤਿਰੰਗੇ ਝੰਡੇ ਦਾ ਤੇ ਸੰਵਿਧਾਨ ਦਾ ਬੁਖਾਰ ਚੜਿਆ ਰਹਿੰਦਾ, ਉਹਨਾਂ ਨੂੰ ਤਾਂ ਇੰਨੀ ਵੀ ਸਮਝ ਨਹੀਂ ਆਈ ਕਿ ਤਿਰੰਗੇ 'ਚ ਸਾਡਾ ਰੰਗ ਨਹੀਂ ਤੇ ਸੰਵਿਧਾਨ 'ਚ ਸਾਨੂੰ ਹਿੰਦੂ ਲਿਖਿਆ ਹੋਇਆ। ਦੁਰਫਿੱਟੇ ਮੂੰਹ ਉਹਨਾਂ ਲੋਕਾਂ ਦੇ ਜਿਹੜੇ ਉਸ ਮੁਲਕ ਦਾ, ਉਸ ਤਿਰੰਗੇ ਦਾ, ਉਸ ਸੰਵਿਧਾਨ ਦਾ ਸਤਿਕਾਰ ਕਰਦੇ ਫਿਰਦੇ ਆ, ਜਿਹਦੇ ਵਿੱਚ ਤੁਹਾਡਾ ਉਹ ਸਿੱਖ ਹੋਣਾ ਵੀ ਪ੍ਰਵਾਹ ਨਹੀਂ ਕਰਦੇ। ਤੁਹਾਡੇ ਤੇ ਹਿੰਦੂਆਂ ਵਾਲੇ ਕਾਨੂੰਨ ਥੋਪੇ ਹੋਏ ਨੇ, ਤੁਹਾਨੂੰ ਪੈਰ ਪੈਰ ਦੇ ਉੱਤੇ ਅਗਲੇ ਜਲੀਲ ਕਰਦੇ। ਤੇ ਉਹ ਮੁਲਕ ਜਿਹਦੇ ਬਾਰੇ ਤੁਸੀਂ ਕਹਿੰਦੇ ਹੋ ਕਿ ਅਸੀਂ 93% ਕੁਰਬਾਨੀਆਂ ਕਰਤੀਆਂ, ਉਹ ਮੁਲਕ ਜਿਹਦੀ ਅੱਜ ਵੀ ਜੇਕਰ ਕਿਤੇ ਅੰਨ ਜਲ ਦੀ ਲੋੜ ਪੈ ਜੇ ਜਾਂ ਕਿਤੇ ਕੋਈ ਹਮਲਾ ਸ਼ਮਲਾ ਹੋ ਜੇ, ਅਗਲੇ ਦੇ ਪੰਪ ਤੇ ਪੰਪ ਕਿ ਲਓ ਜੀ ਇਸ ਮੁਲਕ ਦੀ ਰਾਖੀ ਲਈ ਤੁਸੀਂ ਆਓ ਸਿੱਖੋ, ਤੁਸੀਂ ਬਚਾ ਸਕਦੇ ਹੋ। ਤੇ ਜਦੋਂ ਹੋਵੇ ਪੀਸ ਦਾ, ਸ਼ਾਂਤੀ ਦਾ ਦੌਰ, ਉਦੋਂ ਕਹਿੰਦੇ ਆ ਸਿੱਖਾਂ ਜਿਨ੍ਹਾਂ ਦਾ ਭੈੜਾ ਕੋਈ ਬੰਦਾ ਹੀ ਨਹੀਂ। ਆ ਮਿਸਟਰ ਮੋਦੀ ਜਿਹੜਾ ਆਏ ਦਾ ਸਿੱਖਾਂ ਨੂੰ ਆਪਦੇ ਕੋਲੇ ਸੱਦਦਾ ਤੇ ਸਾਡੇ ਲੜੂ ਬੰਦੇ ਜਾ ਕੇ ਫੋਟੋਆਂ ਲਹਾ ਕੇ ਬੱਲੇ ਬੱਲੇ ਮੋਦੀ ਸਾਹਿਬ ਮਹਾਨ ਹੈ। ਦੂਜੇ ਪਾਸੇ ਸਾਰੇ ਸੰਸਾਰ ਦੇ ਵਿੱਚ ਬੰਦੇ ਛੱਡੇ ਹੋਏ ਨੇ ਕਿ ਜਿੱਥੇ ਵੀ ਕੋਈ ਪੰਥ ਪ੍ਰਸਤ, ਕੌਮ ਪ੍ਰਸਤ ਸਿੱਖ ਵਾ ਉਹਨੂੰ ਖਤਮ ਕਰ ਦਿਓ ਗੋਲੀਆਂ ਮਾਰ। ਜਦੋਂ ਵੀ ਕਿਤੇ ਖਬਰ ਆਉਂਦੀ ਆ ਕਿ ਅੱਜ ਜੀ ਭਾਈ ਪੰਜਵੜ ਨੂੰ, ਉਹ ਭਾਈ ਖੱਡੇ ਨੂੰ, ਉਹ ਭਾਈ ਨਿੱਜਰ ਨੂੰ, ਉਹ ਜੀ ਪੰਨੂ ਨੂੰ ਮਾਰਨ ਨੂੰ ਫਿਰਦੇ। ਇਹ ਜਿਹੜੇ ਮਾਰੇ ਜਾ ਰਹੇ ਸਿੱਖ ਨੇ ਇਹ ਕੌਣ ਨੇ? ਇਹ ਨੇ ਜਿਨ੍ਹਾਂ ਦੇ ਵੱਲ ਭਾਈ ਨਰਾਇਣ ਸਿੰਘ ਚੌੜਾ ਖੜਾ। ਭਾਈ ਨਰਾਇਣ ਸਿੰਘ ਚੌੜਾ ਉਸ ਸੈਕਸ਼ਨ 'ਚ ਜਿਨ੍ਹਾਂ ਨੂੰ ਇੰਡੀਅਨ ਸਟੇਟ ਸਿਸਟਮ ਕਤਲ ਕਰਦਾ ਹੈਗਾ, ਮਾਰਦਾ। ਤੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਉਹ ਕੌਣ ਆ? ਉਹ ਆ ਜਿਹਨੂੰ ਇੰਡੀਅਨ ਸਿਸਟਮ ਜੈਡ ਸਿਕਿਉਰਟੀਆਂ ਦੇ ਕੇ ਹੁਣ ਜਿਹੜਾ ਆਉਣ ਵਾਲਾ ਸਮਾਂ ਉਹਦੇ 'ਚ ਇੱਕ ਇਤਿਹਾਸ ਲਿਖਿਆ ਜਾਂਦਾ। ਅੱਜ ਦਾ ਇਤਿਹਾਸ ਕੱਲ ਨੂੰ ਲੋਕ ਪੜ੍ਹਨਗੇ। ਇਹ ਲਿਖਿਆ ਜਾਊਗਾ ਕਿ ਜੀ ਖਾਲਿਸਤਾਨ ਦੇ ਸੰਘਰਸ਼ ਨਾਲ ਜੁੜੇ ਹੋਏ ਭਾਈ ਨਰਾਇਣ ਸਿੰਘ ਚੌੜਾ ਵਰਗੇ ਬੰਦੇ ਇੰਨਾ ਦੁਖੀ ਸੀ, ਇੰਨੇ ਔਖੇ ਸੀ, ਇੰਨਾ ਉਹਨਾਂ ਨੂੰ ਸੰਤਾਪ ਸੀ ਕਿ ਉਹ ਦਰਬਾਰ ਸਾਹਿਬ ਦੇ ਬਾਹਰ ਬੈਠੇ ਸੁਖਬੀਰ ਸਿੰਘ ਬਾਦਲ ਨੂੰ ਵੀ ਗੋਲੀ ਮਾਰਨ ਪਹੁੰਚ ਗਏ। ਖਾਲਿਸਤਾਨੀ ਸੁਖਬੀਰ ਸਿੰਘ ਬਾਦਲ ਨੂੰ ਗੋਲੀ ਮਾਰਨ ਚਲੇ। ਇਹ ਤਾਂ ਇਤਿਹਾਸ ਸਿੱਧਾ ਹੀ ਹੈ। ਦੂਜੇ ਪਾਸੇ ਦੂਜਾ ਇਤਿਹਾਸ ਇਹ ਆ, ਦੂਜੀ ਲਾਈਨ ਦੀ ਇਹ ਆ ਕਿ ਉਸ ਘਟਨਾ ਤੋਂ ਬਾਅਦ ਭਾਰਤੀ ਨੈਟਵਰਕ ਨੇ, ਹਿੰਦੁਸਤਾਨੀ ਏਜੰਸੀਆਂ ਨੇ ਸੁਖਬੀਰ ਸਿੰਘ ਬਾਦਲ ਨੂੰ ਬਹੁਤ ਫਿਰ ਸਪੋਰਟੀ ਦਿੱਤੀ, ਉਹਦੀ ਰਾਖੀ ਕੀਤੀ। ਹੁਣ ਹਿੰਦੁਸਤਾਨ ਸਿੱਖੀ ਅਤੇ ਸਿੱਖਾਂ ਦਾ ਘਾਣ ਕਰਨ ਵਾਲਾ ਸਿਸਟਮ ਆ ਜਿਹੜਾ, ਉਹ ਕਿਹਨੂੰ ਪ੍ਰੋਟੈਕਟ ਕਰ ਰਿਹਾ, ਕਿਹਦੀ ਰਾਖੀ ਲਈ ਲੱਗਿਆ ਹੋਇਆ? ਸੁਖਬੀਰ ਸਿੰਘ ਬਾਦਲ ਦੀ। ਕਿਹਨੂੰ ਕਤਲ ਕਰਨ ਨੂੰ ਫਿਰਦਾ? ਉਹ ਕਰਨ ਨੂੰ ਫਿਰਦਾ ਹੈਗਾ ਭਾਈ ਨਰਾਇਣ ਸਿੰਘ ਚੌੜੇ ਵਰਗਿਆਂ ਨੂੰ ਕਤਲ। ਤੇ ਖਾਲਿਸਤਾਨ ਵਰਸਜ ਹਿੰਦੁਸਤਾਨ, ਇਸ ਜੰਗ ਦੇ ਵਿੱਚ ਜਿਹੜਾ ਬੰਦਾ ਇੰਡੀਆ ਵੱਲ ਖੜਾ, ਜਿਹੜਾ ਖਾਲਿਸਤਾਨ ਵੱਲ ਖੜਾ, ਉਹ ਆਉਣ ਵਾਲੇ ਇਤਿਹਾਸ ਦੇ ਵਿੱਚ ਸਿੱਖਾਂ ਦਾ ਹੀਰੋ ਕਿਵੇਂ ਬਣ ਸਕਦਾ? ਸਿੱਖਾਂ ਦਾ ਹੀਰੋ ਉਹ ਆ ਜਿਹੜਾ ਖਾਲਸੇ ਵੱਲ ਖੜਾ, ਜਿਹੜਾ ਖਾਲਿਸਤਾਨ ਵੱਲ ਖੜਾ। ਸਿੱਖਾਂ ਦਾ ਹੀਰੋ ਉਹ ਕਿਵੇਂ ਹੋ ਸਕਦਾ ਜਿਹੜਾ ਇੰਡੀਆ ਵੱਲ ਖੜਾ, ਜਿਹੜਾ ਹਿੰਦੂ ਵੱਲ ਖੜਾ। ਹੁਣ ਇਸ ਮੌਕੇ ਹਿੰਦੁਸਤਾਨ ਵੱਲ ਖੜੇ ਬਾਦਲ ਸੈਨਾ ਵਾਲੇ ਇਹ ਸੋਚਦੇ ਆ ਕਿ ਜੇ ਅਸੀਂ ਸੋਸ਼ਲ ਮੀਡੀਆ ਉੱਤੇ ਪੋਸਟਾਂ ਜੀਆਂ ਪਾ ਕੇ
ਇਸ ਖਾਲਿਸਤਾਨੀ ਨੂੰ ਇਹਦੀ ਕਰਤਾਰਕੁਸ਼ੀ ਕਰਕੇ ਲੋਕਾਂ ਦੇ ਵਿੱਚ ਇਹਦਾ ਅਕਸ ਖਰਾਬ ਕਰ ਲਵਾਂਗੇ ਵੀ ਅਸੀਂ ਖਨੀ ਕਾਮਯਾਬ ਹੋ ਜਾਾਂਗੇ। ਪਰ ਕਮਾਲ ਦੀ ਗੱਲ ਆ, ਸਾਡੀ ਕੌਮ ਦੀ ਨੌਜਵਾਨਾਂ ਨੇ ਜਿੱਥੇ ਜਿੱਥੇ ਵੀ ਇਹਨਾਂ ਨੇ ਉਹ ਪੋਸਟਾਂ ਪਾਈਆਂ ਹੇਠਾਂ ਲਿਖਿਆ ਤੇ ਪੋਸਟਾਂ ਬਾਹਲੀਆਂ ਜ਼ਿਆਦਾ ਡਿਲੀਟ ਕਰ ਕਰਕੇ ਭੱਜੇ। ਇੱਕ ਕੋਈ ਸਰਬਜੀਤ ਸਿੰਘ ਝਿੰਜਰ ਇਹਨਾਂ ਦਾ ਯੂਥ ਲੀਡਰ ਆ, ਉਹਨੇ ਤਾਂ ਬਹੁਤ ਹੀ ਭੈੜੀ ਗੱਲ ਲਿਖ ਕੇ ਵੀ ਇਹ ਤਾਂ ਜੀ ਕੈਟ ਟਾਊਟ ਖੂਨਖਾਰ ਦਰਿੰਦਾ, ਇਹਨੇ ਜੀ ਹਵਾਰੇ ਹੁਣਾਂ ਨੂੰ ਛਡਾਉਣ ਲਈ ਫਲਾਨਾ RDX। ਬਾਦਲ ਦਲ ਵਾਲਿਆਂ ਦੀ ਹਰਕਤ ਦੇਖੋ, ਇਹ ਕਹਿਣ ਦੀ ਬਜਾਏ ਕਿ ਦੇਖੋ ਜੀ ਇਸ ਬੰਦੇ ਨੇ ਖਾੜਕੂ ਸੰਘਰਸ਼ ਵਿੱਚ ਕੌਮ ਲਈ ਪੰਥ ਲਈ ਬੜਾ ਕੁਛ ਕੀਤਾ ਹੋਣਾ ਹੈ, ਪਰ ਆਹ ਕੰਮ ਦੇ ਉੱਤੇ ਸਾਨੂੰ ਇਸ ਤਰ੍ਹਾਂ ਜੋ ਵੀ ਆਪਦੀ ਗੱਲ ਕਹਿਣੀ ਹੈ ਕਹਿ ਸਕਦੇ। ਪਰ ਕੀ ਕਹਿ ਰਹੇ ਨੇ, ਇਹ ਤਾਂ ਜੀ ਖੂਨਖਾਰ ਦਰਿੰਦਾ, ਇਹਨੇ ਤਾਂ ਜੀ ਆਹ ਕਰਤਾ ਸੀ, ਇਹਨੇ ਵਾਹ ਕਰਤਾ ਸੀ। ਜੇ ਭਾਈ ਜਗਤਾਰ ਸਿੰਘ ਹਵਾਰੇ ਹੁਣਾਂ ਨੂੰ ਛਡਾਉਣ ਦੇ ਵਿੱਚ ਉਹਦਾ ਕੋਈ ਰੋਲ ਹੈ ਤਾਂ ਕੀ ਮਾੜਾ ਕੀਤਾ ਉਹਨੇ? ਤੁਸੀਂ ਤਾਂ ਇਹ ਕੰਮ ਕਰਨੇ ਨਹੀਂ, ਤੁਸੀਂ ਤਾਂ ਏਡੇ ਚੋਕੇ, ਤੁਸੀਂ ਤਾਂ ਨਾਲੇ ਵੈਸੇ ਇੰਡੀਅਨ ਸਿਸਟਮ ਨਾਲ ਖੜੇ ਹੋ ਨਾ ਜੀ। ਪਿਛਲੇ 30-35 ਸਾਲ ਦੇ ਵਿੱਚ ਜਦੋਂ ਦੁਬਾਰਾ ਆ ਸਾਰਾ ਜਿਹੜਾ 1978 ਤੋਂ ਚੱਲੇ ਹੋਏ ਸੰਘਰਸ਼ ਆ, ਇਹ ਸਾਰੇ ਤੋਂ ਬਾਅਦ ਵਾਲੇ ਦੌਰ ਵਿੱਚ ਭਾਰਤੀ ਸਟੇਟ ਨੇ ਇਹ ਆਪ ਦੇ ਏਜੰਟ, ਆਪ ਦੇ ਟਾਊਟ, ਆਪ ਦੇ ਕੈਟ ਜਿਹੜੇ ਆ, ਆਪ ਦੇ ਬੰਦੇ ਜਿਹੜੇ ਨੇ ਉਹ ਸਿੱਖਾਂ ਦੇ ਵਿੱਚ ਲੱਭ ਕੇ ਉਹਨਾਂ ਨੂੰ ਸੱਤਾ ਦਿੱਤੀ। ਕਦੇ ਕਾਂਗਰਸ ਆ ਜਾਂਦੀ ਆ, ਕਦੇ ਆਪ ਆ ਜਾਂਦੀ ਆ। ਇਹ ਸਾਰਾ ਜਿਹੜਾ ਲਾਮਾ ਝਾਮਾ ਤਾਮਾ ਇਹ ਕੀ ਆ? ਇਹ ਇੰਡੀਅਨ ਸਟੇਟ ਸਿਸਟਮ ਦੇ ਅੱਡ ਅੱਡ ਪੁਰਜੇ ਨੇ। ਕਦੇ ਕੋਈ ਪਾਰਟੀ ਰਾਜ ਕਰਦੀ ਆ, ਕਦੇ ਕੋਈ ਪਾਰਟੀ ਰਾਜ ਕਰਦੀ ਆ। ਉਹਨਾਂ ਪਾਰਟੀਆਂ ਦੇ ਵਿੱਚੋਂ ਇੱਕ ਬਾਦਲ ਦਲ ਵੀ ਹੈ। ਤੋ ਹਿੰਦੁਸਤਾਨ ਵਰਸਸ ਖਾਲਿਸਤਾਨ ਸਿੱਧੀ ਜੀ ਜਿਹੜੀ ਇੱਕ ਲਕੀਰ ਆ, ਹਿੰਦੁਸਤਾਨ ਵੱਲ ਖੜੇ ਬਾਦਲ ਕਿਆ ਨੇ ਆਪਦੇ ਵੱਲੋਂ ਇਸ ਬੰਦੇ ਨੂੰ ਪੂਰਾ ਨਿੰਦਣ ਭੰਡਣ ਤੇ ਜ਼ੋਰ ਲਾਇਆ ਹੋਇਆ। ਹੁਣ ਜੇ ਕਹਿਣਾ ਹੀ ਆ ਭਾਈ, ਜਿਵੇਂ ਇੰਡੀਆ ਕਹਿੰਦਾ ਹੁੰਦਾ, ਕਹੋ ਵੀ ਇਹ ਹਿੰਦੁਸਤਾਨ ਦੇ ਵਿੱਚ ਪਾਕਿਸਤਾਨ ਦੇ ਏਜੰਟ ਨੇ, ਕਹਿ ਦੋ ਉਹਨੂੰ, ਕੀ ਫਰਕ ਪੈ ਜੂ? ਪਰ ਕਹਿ ਕੀ ਰਹੇ ਨੇ? ਇਹ ਜੀ ਏਜੰਸੀਆਂ ਦੇ ਬੰਦੇ ਆ, IP ਦੇ ਬੰਦੇ ਆ। ਸ਼ੁਕਰ ਆ ਜੇਕਰ IP ਨੇ ਨਰਾਇਣ ਸਿੰਘ ਚੌੜੇ ਵਰਗੇ ਖਾਲਿਸਤਾਨੀ ਖਾੜਕੂ ਬਣਾਉਣੇ ਸ਼ੁਰੂ ਕਰਤੇ। ਹੁਣ ਗੱਲ ਇਹ ਹੈ ਵੀ ਉਹ ਕਹਿੰਦੇ ਜੀ ਅਕਾਲੀ ਦਲ ਦਾ ਬੜਾ ਵੱਡਾ ਲੀਡਰ ਸੁਖਬੀਰ ਸਿੰਘ ਬਾਦਲ, ਉਹਦਾ ਜੀ ਆਏ ਆ ਤੇ ਉਹ ਆ, ਉਹ ਲੱਗਿਆ ਹੋਇਆ ਤਨਖਾਹ ਭੁਗਤਣ। ਤੇ ਅੱਜ ਕੇਸਗੜ੍ਹ ਸਾਹਿਬ ਤੋਂ ਉਹਦੀ ਸਵੇਰੋਂ ਵੀਡੀਓ ਆਈ, ਜਿਹਦੇ ਵਿੱਚ ਦੱਸਿਆ ਜਾ ਰਿਹਾ ਸੀ ਕਿ ਹੁਣ ਬੜੀ ਸਖਤੀ ਆ। ਹੁਣ ਉਹਦੇ ਕੋਲੇ ਜਿਹਨੇ ਜਾਣਾ ਪਹਿਲਾਂ ਉਹਦੀ ਸਕਰੀਨਿੰਗ ਹੋਊਗੀ, ਉਹਦੀ ਤਲਾਸ਼ੀ ਹੋਊਗੀ, ਫਲਾਨਾ ਹੋਊਗਾ, ਜੇ ਹੋਊਗਾ ਉਹ ਹੋਊਗਾ। ਮੈਨੂੰ ਲੱਗਦਾ ਕਿ ਇਹ ਉਹਨੂੰ ਪੱਕੇ ਤੌਰ ਤੇ ਹੀ ਕਰਨਾ ਪੈਣਾ। ਸੁਖਬੀਰ ਸਿੰਘ ਬਾਦਲ ਜਿਹੜਾ ਹੈ, ਜਿਹੜੇ ਗੁਨਾਹ ਕਰੀ ਬੈਠਾ, ਜਿਹੜੇ ਉਹਨੇ ਅਕਾਲ ਤਖਤ ਦੇ ਸਨਮੁਖ ਖੜੇ ਹੋ ਕੇ ਮੰਨੇ ਆ, ਉਹਨਾਂ ਦੇ ਬਾਰੇ ਜੇ ਇਹ ਸੋਚੇ ਕਿ ਠੀਕ ਆ ਜੀ ਅਸੀਂ ਹੁਣ ਭਾਂਡੇ ਮਾਂਜ ਲਏ, ਤੇ ਠੀਕ ਆ ਜੀ ਅਸੀਂ ਹੁਣ ਜੋੜੇ ਸਾਫ਼ ਕਰ ਲਏ, ਤੇ ਅਸੀਂ ਹੁਣ ਸੁਰਖਰੂ ਆ, ਇਹ ਤਾਂ ਉਹਦੀ ਖਾਮ ਖਿਆਲੀ ਹੈ। ਹਰੇਕ ਸਿੱਖ ਆਪੋ ਆਪਣੇ ਤਰੀਕੇ ਨਾਲ ਗੁਰੂ ਨੂੰ, ਪੰਥ ਨੂੰ ਸਮਰਪਿਤ ਆ। ਕੋਈ ਸਿੱਖ ਜਿਹੜੇ ਚਾਹੇ ਉਹ ਨਰਾਇਣ ਸਿੰਘ ਚੌੜਾ, ਚਾਹੇ ਕੋਈ ਹੋਰ ਹੈ, ਸਾਨੂੰ ਕੀ ਜੀ, ਚਾਹੇ ਉਹ ਅਕਾਲ ਤਖਤ ਦੇ ਜਥੇਦਾਰ ਜਿਹੜੇ ਉਹਨਾਂ ਦੇ ਆਪ ਦੇ ਨੇ, ਉਹਨਾਂ ਨੇ ਜੋ ਤਨਖਾਹ ਲਾਈ ਆ ਉਹਦੇ ਉੱਤੇ ਜਿੰਨਾ ਮਰਜ਼ੀ ਪੂਰਾ ਉਤਰੇ, ਕੌਣ ਕਹਿੰਦਾ ਕਿ ਨਾ ਉਤਰੇ? ਗੱਲ ਤਾਂ ਇਹ ਆ ਕਿ ਜਿਹੜੇ ਗੁਨਾਹ ਕੀਤੇ ਨੇ ਉਹ ਗੁਨਾਹਾਂ ਦਾ ਲੇਖਾ ਜਿਹੜਾ ਹੈ ਉਹ ਦੇਣਾ ਪੈਣਾ। ਜਿਹੜੇ ਪਾਪ ਕੀਤੇ ਆ ਉਹਦਾ ਲੇਖਾ ਦੇਣਾ ਪੈਣਾ। ਤੇ ਉਹ ਇਹ ਨਹੀਂ, ਜੇਕਰ KPS ਗਿੱਲ, ਬੇਅੰਤ ਸਿੰਘ ਜਾਂ ਹੋਰ, ਚਲੋ ਹੁਣ ਬੇਅੰਤ ਸਿੰਘ ਸਿੱਖਾਂ ਦੇ ਘਰੇ ਜੰਮੇ, ਬੇਅੰਤ ਸਿੰਘ ਦੇ ਰਾਜ ਵਿੱਚ ਉਹੀ ਸਾਰਾ ਕੁਝ ਹੋਇਆ ਜਿਹੜਾ ਸੁਖਬੀਰ ਸਿੰਘ ਬਾਦਲ ਦੇ ਰਾਜ ਵਿੱਚ ਹੋਇਆ। ਜੇਕਰ ਬੇਅੰਤ ਸਿੰਘ ਜਿਉਂਦਾ ਹੁੰਦਾ, ਉਹ ਅਕਾਲ ਤਖਤ ਦੇ ਸਾਹਮਣੇ ਆ ਕੇ ਖੜ ਜਾਂਦਾ, ਉਹਨੂੰ ਗਿਆਨੀ ਰਘਵੀਰ ਸਿੰਘ ਪੁੱਛਦੇ ਕਿ ਤੂੰ ਮੰਨਦਾ ਕਿ ਤੂੰ ਬੁੱਚੜ ਪੁਲਸੀਆਂ ਨੂੰ ਨਵਾਜਿਆ? ਉਹ ਕਹੂਗਾ ਹਾਂਜੀ, ਜਿਵੇਂ ਸੁਖਬੀਰ ਬਾਦਲ ਨੇ ਕਿਹਾ। ਤੇ ਫਿਰ ਉਹ ਅਗਲਾ ਸਵਾਲ ਪੁੱਛਿਆ ਜਾਵੇ, ਬੇਅੰਤ ਸਿੰਘ ਤੂੰ ਇਹ ਪ੍ਰਵਾਨ ਕਰਦਾ ਹੈ ਕਿ ਪੰਜਾਬ ਦੀ ਸਿੱਖ ਜਵਾਨੀ ਦਾ ਕਤਲੇਆਮ ਕਰਵਾਇਆ ਤੇ ਤੂੰ ਕੁਰਸੀ ਤੇ CM ਬਣਿਆ ਬੈਠਾ ਸੀ? ਉਹ ਕਹੂਗਾ ਜੀ ਹਾਂਜੀ ਕਰਵਾਇਆ ਤਾਂ ਹੈ। ਜਿਵੇਂ ਇਹ ਮੰਨਦਾ ਕਿ ਹਾਂ ਜੀ ਕਤਲੇਆਮ ਤਾਂ ਹੋਇਆ ਮੇਰੇ ਰਾਜ 'ਚ। ਸਾਰੇ ਗੁਨਾਹ ਮੰਨਣ ਤੋਂ ਬਾਅਦ ਗਿਆਨੀ ਰਘਵੀਰ ਸਿੰਘ ਉਹਨੂੰ ਕਹਿ ਦੇਣ ਕਿ ਚੱਲ ਭਾਈ ਤੂੰ ਇੰਨੇ ਦਿਨ ਭਾਂਡੇ ਮਾਂਜਣੇ ਆ, ਇੰਨੇ ਦਿਨ ਆਹ ਕਰਨੇ ਆ, ਕੀ ਕੌਮ ਬੇਅੰਤ ਸਿੰਘ ਨੂੰ ਮਾਫ ਕਰ ਦੂ? ਇਵੇਂ ਹੀ ਸੋਚੋ ਕਿ ਜਿਹੜਾ ਪਾਪ, ਜਿਹੜਾ ਜ਼ੁਲਮ ਸੁਖਬੀਰ ਸਿੰਘ ਬਾਦਲ ਕਰੀ ਬੈਠਾ, ਜਿਨ੍ਹਾਂ ਮਾਵਾਂ ਦੀਆਂ
ਭੁੱਖਾਂ ਖਤਮ ਕਰਤੀਆਂ, ਜਿਨ੍ਹਾਂ ਦੇ ਘਰ ਤਬਾਹ ਕਰਤੇ, ਉਹਨਾਂ ਦਾ ਕਿਵੇਂ ਕੋਈ ਦੁੱਖ ਜਿਹੜਾ ਹੈਗਾ ਉਹ ਘਟਾ ਸਕਦਾ ਜੀ। ਇਹਨਾਂ ਗੱਲਾਂ ਨਾਲ ਹੋ ਜੂ। ਅਗਲੀ ਗੱਲ, ਸਿੱਖ ਦੇ ਉੱਤੇ ਜਿਹੜਾ ਮਰਜੀ ਕੋਈ ਦੋਸ਼ ਝੂਠਾ ਲੱਗ ਸਕਦਾ, ਪਰ ਇੱਕ ਸਿੱਖ ਹੋਵੇ, ਜਿਹੜੇ ਸੁਣ ਰਹੇ ਨੇ ਨਾ, ਖਾਸ ਤੌਰ ਤੇ ਭਰਾ ਆਪਦੇ ਦਿਲ ਤੇ ਲਾ ਕੇ ਸੋਚੋ ਕਿ ਮੈਂ ਇਥੋਂ ਐਵੇਂ ਤੁਹਾਡਾ ਨਾਂ ਲੈ ਕੇ ਕਹਾਂ ਕਿ ਸਾਨੂੰ ਜੀ ਪੱਕਾ ਪਤਾ ਲੱਗ ਗਿਆ ਕਿ ਇਸ ਬੰਦੇ ਨੇ ਆਪਦੇ ਮਹੱਲੇ ਵਾਲੇ ਗੁਰਦੁਆਰੇ ਦੇ ਵਿੱਚ ਵੜ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਹੈ, ਤੁਹਾਡਾ ਕੀ ਹਾਲ ਹੋਊ? ਜਿੱਦਣ ਸਰਸੇ ਵਾਲਿਆਂ ਨੂੰ ਬਚਾਉਣ ਲਈ ਸਿੱਖਾਂ ਦੇ ਮੁੰਡੇ, ਬਿਲਕੁਲ ਬੇਦੋਸ਼ੇ ਮੁੰਡੇ, ਉਹ ਪੰਜ ਗਰਾਈ ਵਾਲੇ, ਉਹਨਾਂ ਦਾ ਨਾਂ ਲੈ ਕੇ ਜਦੋਂ ਇਹਨੇ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਜੀ ਆਹ ਫੜਦੇ ਆ, ਇਹਨਾਂ ਨੇ ਇਹ ਪਾਪ ਕੀਤਾ, ਉਹਨਾਂ ਬੰਦਿਆਂ ਨੂੰ ਕੌਮ ਨੇ, ਪੰਥ ਨੇ ਬਚਾ ਲਿਆ। ਗੱਲ ਅੱਡ ਵਾ, ਪਰ ਬਾਦਲ ਸੈਨਾ ਨੇ ਰੱਜ ਕੇ ਭੰਡਿਆ। ਅੱਜ ਵੀ ਭੰਡਦੇ, ਅੱਜ ਵੀ ਗਾਲਾਂ ਕੱਢਦੇ ਆ ਕਿ ਜੀ ਇਹਨਾਂ ਨੇ ਕੰਮ ਕਰਾਇਆ ਸੀ, ਹਾਲਾਂਕਿ ਸਾਰੀ ਗੱਲ ਨੰਗੀ ਹੋ ਚੁੱਕੀ ਆ ਵੀ ਕਿਹਨੇ ਕੀ ਕੁਛ ਕਰਾਇਆ। ਇਸ ਸਾਰੇ ਰੌਲੇ ਗੋਲੇ ਦਾ ਜਿਹੜਾ ਚੱਲਦਾ ਚੱਕਰ, ਜਿੱਥੇ ਆ ਗੋਲੀ ਚੱਲੀ ਹੈ, ਇਹ ਤਾਂ ਹੁਣ ਦੀ ਘਟਨਾ ਨਾ, ਸ਼ੁਰੂਆਤ ਤਾਂ ਉਦਣ ਹੁੰਦੀ ਆ ਨਾ ਇਸ ਐਪੀਸੋਡ ਦੀ, ਜਿੱਦਣ ਪਿੰਡ ਬੁਰਜ ਜਵਾਹਰ ਕੇ ਤੋਂ 1 ਜੂਨ 2015 ਨੂੰ ਗੁਰਦੇਵ ਨਾਂ ਦਾ ਡੇਰਾ ਪ੍ਰੇਮੀ ਆਪਦੀ ਨਿਗਰਾਨੀ ਹੇਠ ਉਹਨਾਂ ਡੇਰਾ ਪ੍ਰੇਮੀਆਂ ਨੂੰ ਸੱਦਦਾ ਤੇ ਸਾਹਮਣੇ ਗੁਰਦੁਆਰੇ ਵਿੱਚੋਂ ਜਦੋਂ ਗ੍ਰੰਥੀ ਉੱਥੇ ਨਹੀਂ ਹੁੰਦਾ ਤੇ ਪਾਵਨ ਗੁਰੂ ਸਾਹਿਬ ਦਾ ਸਰੂਪ ਚੋਰੀ ਕਰਵਾਉਂਦਾ। ਇਹ ਕਹਾਣੀ ਜਦੋਂ ਬਾਅਦ ਵਿੱਚ ਲੰਘੀ ਹੋਈ, ਜਦੋਂ ਸਾਰੇ ਦੋਸ਼ੀ ਫੜੇ ਗਏ, ਤਾਂ ਗੁਰਦੇਵ ਪ੍ਰੇਮੀ ਬੜੀ ਮੌਜ ਨਾਲ ਆਪਦੇ ਘਰ ਬੈਠਾ ਸੀ। ਸਿੱਖ ਨੌਜਵਾਨਾਂ ਨੂੰ ਜਦੋਂ ਇਹ ਗੱਲ ਦੀ ਸਮਝ ਲੱਗੀ ਕਿ ਅਸਲੀ ਦੋਸ਼ੀ ਸ਼ੁਰੂਆਤ ਇੱਥੋਂ ਹੋਈ, ਬਾਕੀ ਵੀ ਦੇਖਾਂਗੇ, ਇਹਦਾ ਤਾਂ ਕੰਮ ਕਰੀਏ। ਸੋ ਜਿਨ੍ਹਾਂ ਸਿੱਖਾਂ ਨੂੰ ਭਾਰਤੀ ਸਿਸਟਮ ਉੱਤੇ ਪੂਰਾ ਯਕੀਨ ਆ ਕਿ ਇਹ ਕਦੇ ਵੀ ਇਨਸਾਫ ਨਹੀਂ ਕਰ ਸਕਦਾ, ਹੋਇਆ ਵੀ ਨਹੀਂ ਹੋਇਆ ਹੁਣ ਤੱਕ। ਜਿਵੇਂ ਨਵੰਬਰ 84 ਦੇ ਕਤਲੇਆਮ ਦੇ ਦੋਸ਼ੀਆਂ ਵਿੱਚੋਂ ਜਿੰਨੇ ਕੁ ਸਿੱਖਾਂ ਨੇ ਆਪ ਮਾਰਨੇ ਸੀ ਮਾਰ ਲਏ, ਮੁੜ ਕੇ ਕਿਸੇ ਨੂੰ ਸਜ਼ਾ ਥੋੜੀ ਹੋਈ ਹੈ। ਉਵੇਂ ਜਿਹੜੇ ਸਾਡੇ ਗੁਰੂ ਸਾਹਿਬ ਦੇ ਦੋਸ਼ੀ ਨੇ ਬੇਅਦਬੀਆਂ ਦੇ, ਕਿਸੇ ਨੂੰ ਚਾਚਾ ਦੀ ਸਜ਼ਾ ਹੋਈ, ਜਿਹੜੇ ਆਪ ਮਾਰਨੇ ਸੀ, ਜਿੱਥੇ ਜਿੱਥੇ ਮਾਰਨੇ ਸੀ ਮਾਰ ਲਏ। ਇਵੇਂ ਹੀ ਉੱਥੇ ਗੁਰਦੇਵ ਪ੍ਰੇਮੀ ਦਾ ਸਿੱਖ ਨੌਜਵਾਨਾਂ ਨੇ ਕਿਸੇ ਤਰੀਕੇ ਨਾਲ ਸੌਦਾ ਲਾ ਦਿੱਤਾ। ਸੁਖਬੀਰ ਬਾਦਲ ਨੂੰ ਪਤਾ ਲੱਗਿਆ ਵੀ ਡੇਰਾ ਪ੍ਰੇਮੀ ਜਿਹੜਾ ਗੁਰਦੇਵ ਆ, ਉਹਨੂੰ ਗੋਲੀ ਮਾਰਤੀ। ਕੀਤਾ ਕੀ, ਤੁਰੰਤ ਗੁਰਦੇਵ ਬਾਦਲ ਦੀ ਘਰਵਾਲੀ ਨੂੰ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਦਿੱਤੀ ਗਈ। ਮੈਂ ਜਿਹੜੇ ਸਰੋਤੇ ਵੀਰ ਨੇ, ਇਹਨਾਂ ਦੇ ਉਹਨੂੰ ਪੁੱਛਣਾ ਵੀ ਤੁਸੀਂ ਆਪਦੇ ਦਿਲ ਦਿਮਾਗ ਨਾਲ ਸੋਚੋ, ਬੇਦੋਸ਼ੇ ਸਿੱਖ ਨੌਜਵਾਨਾਂ ਦੇ ਉੱਤੇ ਤਾਂ ਦੋਸ਼ ਲਾਉਂਦਾ ਬਾਦਲ ਬੈਠਾ ਉੱਥੇ ਸੁਖਬੀਰ ਕਿ ਜੀ ਇਹਨਾਂ ਨੇ ਬਰਗਾੜੀ ਵਿੱਚ ਅੰਗ ਖਿਲਾਰੇ ਆ, ਬੇਅਦਬੀ ਦੇ ਦੋਸ਼ੀ ਫੜੇ। ਤੇ ਗੁਰਦੇਵ ਡੇਰਾ ਪ੍ਰੇਮੀ ਦੀ ਘਰਵਾਲੀ ਨੂੰ ਪੁਲਿਸ ਦੀ ਨੌਕਰੀ ਦੇ ਦਿੰਦਾ। ਇਹ ਗੱਲ ਜਾਂਦੀ ਕਿੱਧਰ ਨੂੰ? ਗੁਰੂ ਗ੍ਰੰਥ ਸਾਹਿਬ ਜੀ ਸਾਡੇ ਇਸ਼ਟ ਨੇ, ਉਹਦੀ ਬੇਅਦਬੀ ਕਰਨ ਵਾਲਿਆਂ ਨੂੰ ਤਾਂ ਨੌਕਰੀਆਂ, ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਸਿੱਖਾਂ ਉੱਤੇ ਦੋਸ਼ ਕਿ ਇਹਨਾਂ ਨੇ ਬੇਅਦਬੀ ਕੀਤੀ। ਅਗਲੀ ਗੱਲ, ਜਿਹੜੇ ਬੁੱਚੜ ਪੁਲਸੀਆਂ ਨੇ ਬੇਦੋਸ਼ੇ ਸਿੱਖਾਂ ਉੱਤੇ ਜ਼ੁਲਮ ਕੀਤਾ, ਉਹਨਾਂ ਨੂੰ ਬਚਾਉਣ ਦੀ ਲੜਾਈ, ਸੈਣੀ ਤੇ ਆਲਮ ਵਰਗਿਆਂ ਦੇ ਸਿਰ ਦੇ ਉੱਤੇ ਹੱਥ ਰੱਖਣ ਦੀ, ਵੱਡੇ ਅਹੁਦੇ ਦੇਣ ਦੀ ਗੱਲ, ਤੇ ਦੂਜੇ ਪਾਸੇ ਕ੍ਰਿਸ਼ਨ ਭਗਵਾਨ ਸਿੰਘ ਤੇ ਉਹ ਗੁਰਜੀਤ ਸਿੰਘ, ਉਹਨਾਂ ਦਾ ਕੀ ਦੋਸ਼ੀ? ਉਹਨਾਂ ਨੂੰ ਗੋਲੀਆਂ ਨਾਲ ਭੁੰਨਤਾ ਜੀ। ਕੀ ਆਪਦੇ ਇਸ਼ਟ ਦੀ ਬੇਅਦਬੀ ਦੇ ਲਈ ਇਹ ਮੰਗ ਕਰਨੀ, ਇਸੇ ਸਿਸਟਮ ਤੋਂ ਮੰਗ ਕਰਨੀ ਕਿ ਜੀ ਕਿਸੇ ਤਰੀਕੇ ਨਾਲ ਦੋਸ਼ੀਆਂ ਨੂੰ ਫੜੋ? ਇੰਨੀ ਗੱਲ ਹੀ ਕਹਿੰਦੇ ਸੀ ਤੇ ਗੋਲੀਆਂ ਮਾਰਤੀਆਂ। ਇਸ ਗੱਲ ਦਾ ਕੋਈ ਕਿਸੇ ਕਿਸਮ ਦਾ ਜਵਾਬ ਬਣਦਾ, ਕੋਈ ਇਹਦਾ ਲੌਜਿਕ, ਕੋਈ ਤਰਕ ਕੋਈ ਦੇ ਸਕਦਾ ਕਿ ਆਪਦੇ ਹੱਕ ਲਈ, ਇਨਸਾਫ ਲਈ ਸ਼ਾਂਤਮਈ ਧਰਨਾ ਅਗਲੇ ਦੇ ਰਹੇ। ਫਿਰ ਜਿਹੜੀ ਫਿਲਮ ਦਾ ਰੌਲਾ ਚੱਲਦਾ ਸੀ, ਫਿਲਮ ਲੱਗੀ ਹੋਈ ਇਹਦੀ, ਉਹ ਡੇਰਾ MSG ਜਿਹੜੀ 2 ਸੀ, ਤੇ ਉਸ ਪੰਜਾਬ ਦੇ ਵਿੱਚ ਉਹਨੂੰ ਸੈਮਿਆਂ ਵਾਲੇ ਲਾ ਕੇ ਰਾਜੀ ਨਹੀਂ ਸੀ ਕਿ ਕਿਤੇ ਕੋਈ ਮਾਹੌਲ ਖਰਾਬ ਹੋ ਗਿਆ, ਐਵੇਂ ਪੈਸਾ ਗਲ ਪਊ। ਇਹਨਾਂ ਨੇ ਸੜਕਾਂ ਤਾਂ ਜਾਮ ਕਰਤੀਆਂ ਤੇ ਡੇਰਾ ਪ੍ਰੇਮੀਆਂ ਨਾਲ ਇੱਕ ਮੀਟਿੰਗ 22 ਸਤੰਬਰ ਨੂੰ
ਬਾਦਲ ਦੀ ਸੁਖਬੀਰ ਦੀ ਹੋਈ, ਜਿਹਦਾ ਪੂਰਾ ਬਿਉਰਾ ਜੇ ਕਿਸੇ ਨੇ ਪੜ੍ਹਨਾ ਹੋਵੇ ਤਾਂ ਜਿਹੜੀ ਜਸਟਿਸ ਰਣਜੀਤ ਸਿੰਘ ਨੇ ਇਨਕੁਆਇਰੀ ਕੀਤੀ ਆ ਸਾਰੇ ਘਟਨਾਕ੍ਰਮ ਦੀ, ਉਹਦੇ ਵਿੱਚ ਉਹਨਾਂ ਨੇ ਇਹ ਤੱਥ ਉਭਾਰਿਆ ਕਿ ਸੁਖਬੀਰ ਬਾਦਲ ਜਿਹੜਾ ਸੀ ਇਹ ਆ ਕੇ ਉਹਨਾਂ ਨੂੰ ਕਹਿੰਦਾ ਵੀ ਮੈਨੂੰ ਕੱਲ ਦਾ ਦਿਨ ਵਿਚਾਲੇ ਦੇ ਦਿਓ, ਵੀ ਇਹ 2 ਦਿਨ ਦੀ ਗੱਲ ਆ, ਜਿਆਦਾ ਤੁਸੀਂ ਮੇਰੇ ਕਹਿਣ ਤੇ ਯਕੀਨ ਕਰੋ ਤੇ ਹੁਣ ਧਰਨੇ ਚੱਕ ਲਓ, ਤੇ ਜੇ ਤੁਸੀਂ 2 ਦਿਨ ਦੇ ਦਿਓ 24 ਸਤੰਬਰ ਤੱਕ ਮੈਂ ਤੁਹਾਡਾ ਨਿਬੇੜਾ ਕਰ ਲੂੰ, ਤੇ ਫਿਰ ਹਰੇਕ ਬੰਦਾ ਡੇਰਾ ਪ੍ਰੇਮੀ ਤੁਸੀਂ ਆਪ ਦੇਖੋ ਪੰਜਾਬ 'ਚ ਫਿਲਮ ਦੇਖਣ ਆ ਸਕਦੇ ਹੋਣਗੇ, ਜਿਹੜਾ ਤੁਹਾਨੂੰ ਲੱਗਦਾ ਕਿ ਲੋਕ ਫਿਲਮ ਨਹੀਂ ਦੇਖਣ ਆਉਂਦੇ ਕਿਉਂਕਿ ਹੁਕਮਨਾਮਾ ਹੋਇਆ ਹੁਕਮਨਾਮਾ ਜਿਹੜਾ ਹੈਗਾ ਉਹ ਰੱਦ ਕਰ ਦਿੰਦੇ ਆ ਤੇ ਮਾਫੀ ਦਾ ਮਾਇਰਾ ਮੰਨ ਲੈਂਦੇ। ਇਸ ਤਰੀਕੇ ਦੀ ਇੱਕ ਖੇਡ ਬੁਣ ਕੇ ਬਣਾ ਕੇ ਅਗਲੇ ਤਿਆਰ ਕਰੀ ਬੈਠੇ ਸੀ ਤੇ 24 ਸਤੰਬਰ ਨੂੰ ਫਿਰ ਉਹ ਮਾਫੀਨਾਮੇ ਦਾ ਐਲਾਨ ਹੋਇਆ। ਇਹ ਗੱਲ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਦੇ ਵਿੱਚ। ਇੱਕ ਹੋਰ ਤੱਥ ਵਾ ਜਿਹੜਾ ਯਾਦਵ ਵਾਲੀ ਬਾਅਦ ਚ ਇਨਕੁਆਰੀ ਹੋਈ ਸੀ, ਇੱਕ ਪੁਲਿਸ ਅਫਸਰ ਸੀ ਸ਼ਾਇਦ LK ਯਾਦਵ ਉਹਦਾ ਨਾਮ ਸੀ, ਉਹਦੇ ਬਾਰੇ ਕਈ ਮੀਡੀਆ ਵਾਲਿਆਂ ਨੇ ਜਾਂ ਹੋਰਾਂ ਨੇ ਇਹ ਗੱਲ ਦੱਸੀ ਆ ਕਿ ਉਹ ਬੰਦਾ ਬੜਾ ਸਾਫ਼ ਸਪਸ਼ਟ ਬੰਦਾ, ਉਹ ਫੈਕਟ ਦੇ ਮਗਰ ਪਿਆ ਰਹਿੰਦਾ। ਜਦੋਂ ਇਹਨਾਂ ਨੇ ਇਹ ਗੱਲ ਪ੍ਰਚਾਰੀ ਕਿ ਸੁਖਬੀਰ ਬਾਦਲ ਤਾਂ ਜਦੋਂ ਗੋਲੀ ਕਾਂਡ ਹੋਇਆ ਬਾਹਰਲੇ ਕਿਸੇ ਮੁਲਕ ਗਿਆ ਹੋਇਆ ਸੀ, ਉਹ ਪੁਲਿਸ ਅਫਸਰ ਸੀ, ਜਦੋਂ ਉਹਦੇ ਕੋਲੇ ਇਨਕੁਆਰੀ ਆਈ ਉਹਨੇ ਜੀ ਕੱਲੀ ਤੰਦ ਫੜ ਕੇ ਗੱਲ ਦੀ ਤਹਿ ਤੱਕ ਜਾਣ ਲਈ ਕੀ ਕੀਤਾ। ਪੁਲਿਸ ਮਹਿਕਮੇ ਦਾ ਅਫਸਰ ਸੀ, ਉਹਨੇ ਪੁਲਿਸ ਵਿਭਾਗ ਦੇ ਉਹ ਬੰਦਿਆਂ ਦਾ ਡਾਟਾ ਕਢਵਾਇਆ ਜਿਹੜੇ ਸੁਖਬੀਰ ਬਾਦਲ ਦੀ ਸਿਕਿਉਰਿਟੀ ਦੇ ਵਿੱਚ ਸੀ, ਉਹਨਾਂ ਸਾਰਿਆਂ ਨੂੰ ਪੁੱਛ ਕੇ ਇਹ ਗੱਲ ਪੂਰੀ ਤਰ੍ਹਾਂ ਨੰਗੀ ਕਰ ਦਿੱਤੀ ਕਿ ਅਸੀਂ ਸਾਰੇ ਗੜਗਾਉਂ ਵਿੱਚ ਸੀ। ਸੋ ਜਿਹੜਾ ਇਹ ਝੂਠ ਆ ਕਿ ਬਾਹਰ ਗਿਆ ਹੋਇਆ ਸੀ, ਗੋਲੀ ਕਾਂਡ ਵਾਲੇ ਦਿਨ ਗੜਗਾਉਂ ਦੇ ਵਿੱਚ ਕਿਹੜੇ ਥਾਂ ਤੇ ਸੀ, ਕਿਉਂਕਿ ਲੋਗ ਬੁੱਕਾਂ ਭਰਨੀਆਂ ਪੈਂਦੀਆਂ, ਗੱਡੀਆਂ ਜਾਂਦੀਆਂ, ਸਾਰਾ ਤਾਮਾ ਝਾਮਾ ਹੁੰਦਾ। ਕੁੱਲ ਮਿਲਾ ਕੇ ਪੈਰ ਦੇ ਉੱਤੇ ਪੰਥ ਦੇ ਹਿੱਤਾਂ ਦੇ ਉਲਟ ਭੁਗਤਣਾ, ਕੌਮ ਦੀ ਪਿੱਠ 'ਚ ਛੁਰਾ ਮਾਰਨਾ, ਸਿੱਖ ਨੌਜਵਾਨਾਂ ਦੇ ਉਲਟ ਕੇਸ ਝੂਠੇ ਬੇਅਦਬੀ ਦੇ ਬਣਾਉਣੇ, ਸਿੱਖਾਂ ਦੇ ਕਤਲ ਕਰਨੇ, ਤੇ ਦੂਜੇ ਪਾਸੇ ਜਿਹੜੇ ਗੁੱਚੜ ਪੁਲਸੀਏ ਨੇ ਉਹਨਾਂ ਨੂੰ ਬਚਾਉਣ ਤੁਰ ਪੈਣਾ। ਚਾਹੇ ਕੋਈ ਜਸਪਾਲ ਸਿੰਘ ਚੌੜ ਸਿੱਧਵਾਂ ਨੂੰ ਕਤਲ ਕਰ ਦੇਵੇ ਪੁਲਸੀਆ, ਤੇ ਚਾਹੇ ਕੋਈ ਉੱਥੇ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਨੂੰ ਸ਼ਹੀਦ ਕਰ ਦੇਵੇ। ਇਹ ਸਾਰੇ ਪੁਲਸੀਆਂ ਨੂੰ ਫੁੱਲ ਗਰੰਟੀ ਆ ਕਿ ਆਪਾਂ ਬੈਠੇ ਆ, ਤੁਸੀਂ ਜੋ ਮਰਜ਼ੀ ਕਰੋ। ਇਹੋ ਜਿਹੇ ਮਾਹੌਲ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਤੁਸੀਂ ਮਿਣ ਕੇ ਚਿਣ ਕੇ ਦੇਖੋ ਤਾਂ ਸਹੀ ਵੀ ਉਹਦਾ ਸਟੇਟਸ ਬਣਦਾ ਕੀ ਹੈ। ਉਹ ਬਿਲਕੁਲ ਉਵੇਂ ਆ ਜਿਵੇਂ ਇੰਦਰਾਇਣ, ਉਹ ਬਿਲਕੁਲ ਉਵੇਂ ਆ ਜਿਵੇਂ ਬੇਅੰਤ ਸਿੰਘ ਸੀ। ਜੇਕਰ ਬੇਅੰਤ ਸਿੰਘ ਅਤੇ ਸੁਖਬੀਰ ਬਾਦਲ 'ਚ ਕੋਈ ਫਰਕ ਲੱਭੇ ਤੁਹਾਨੂੰ, ਤੁਸੀਂ ਦੇਖ ਲਿਓ। ਤੋ ਜਿਸ ਤਰੀਕੇ ਨਾਲ ਇਹ ਜਿਹੜਾ ਦਰਜਾ, ਇਹ ਰੁਤਬਾ ਉਹ ਹਾਸਲ ਕਰਨ ਵੱਲ ਤੁਰਿਆ ਹੋਇਆ, ਉਹਦੇ ਵਿੱਚ ਉਹਦੀ ਜਿਹੜੀ ਸੈਨਾ, ਉਹ ਕਹਿੰਦੇ ਆ ਜੀ ਅਸੀਂ ਬੜੇ ਚੰਟਵਾਂ, ਅੱਗਾਂ ਲਾਉਣ ਲੱਗੇ ਹੋਏ ਨੇ ਅਗਲੇ। ਅੱਜ ਇਹਨਾਂ ਕੋਲੇ ਕੋਈ ਤਾਕਤ ਨਹੀਂ, ਕੋਈ ਸੱਤਾ ਨਹੀਂ, ਤੇ ਅੱਜ ਨਹੀਂ ਅਗਲੇ ਕੋਈ ਕਸਰ ਛੱਡ ਰਹੇ। ਆਉਣ ਵਾਲੇ ਸਮੇਂ 'ਚ ਕੀ ਕਰਨਗੇ? ਮੈਂ ਤਾਂ ਹੁਣ ਇੱਕੋ ਅਰਦਾਸ, ਇੱਕੋ ਬੇਨਤੀ ਕਰਦਾ ਕਿ ਸੁਖਬੀਰ ਸਿੰਘ ਬਾਦਲ ਲੰਮੀ ਉਮਰ ਭੋਗਣ, ਬੜੀ ਲੰਮੀ ਉਮਰ ਹੋਵੇ, ਕੋਈ ਇਹਨਾਂ ਦਾ ਸਰੀਰਕ ਨੁਕਸਾਨ ਨਾ ਹੋਵੇ। ਬੱਚੀਆਂ ਨੇ, ਇੱਕ ਕਾਕਾ ਆ, ਉਹਨਾਂ ਨੂੰ ਬਾਪ ਦੀ ਲੋੜ ਹੈ, ਬੀਬਾ ਹਰਸਿਮਰਤ ਕੌਰ ਹੈ, ਪਰਿਵਾਰ ਆ, ਸਰਦਾਰ ਸੁਖਬੀਰ ਸਿੰਘ ਬਾਦਲ ਦੇ ਝੰਡੇ ਝੂਲਣ ਜੀ, ਕੋਈ ਸ਼ੱਕ ਨਹੀਂ, ਬਹੁਤ ਵਧੀਆ ਨੇ। ਪਰ ਇਹ ਜਿਹੜਾ ਆਖਰੀ ਸਾਹ ਤੱਕ ਜੈਡ ਸਿਕਿਉਰਿਟੀ ਵਿੱਚ ਜਿਉਣਾ ਹੋਊਗਾ, ਉਹ ਜਿਹੜੇ ਅੱਜ ਜਵਾਕ ਭੋਰਾ ਭਰ ਨੇ, ਉਹਨਾਂ ਦੇ ਵੀ ਪੁੱਤ ਪੋਤੇ ਦੇਖ ਕੇ ਜਾਣ ਕਿ ਇਸ ਬੰਦੇ ਨੇ ਕੌਮ ਦੀ ਪਿੱਠ 'ਚ ਛੁਰਾ ਮਾਰਿਆ ਸੀ, ਤੇ ਸਾਰੀ ਉਮਰ ਫਿਰ ਸਿਕਿਉਰਿਟੀਆਂ ਵਿੱਚ ਹੀ ਕੱਟਣੀ ਪਈ ਆ। ਜਿਨ੍ਹਾਂ ਨੂੰ ਕੌਮ ਤੋਂ, ਸਿੱਖਾਂ ਤੋਂ ਡਰਦਿਆਂ ਨੂੰ ਅੱਜ ਤਨਖਾਹ ਭੁਗਤਣ ਨੂੰ, ਜਿਹੜੇ ਸੁਖਬੀਰ ਸਿੰਘ ਬਾਦਲ ਨੂੰ ਅੱਜ ਸਿੱਖਾਂ ਤੋਂ ਬਚਦੇ ਹੋਣ ਕਰਕੇ ਜੈਡ ਸਿਕਿਉਰਿਟੀਆਂ ਦੀ ਲੋੜ ਪੈ ਰਹੀ ਆ, ਤਨਖਾਹ ਵੀ ਨਹੀਂ ਉਵੇਂ ਭੁਗਤਣ ਦਾ ਉਹਨੂੰ ਮਿਲ ਰਿਹਾ। ਉਹ ਕੌਮ ਦੇ ਵਿੱਚ ਉਹਨੂੰ ਇੱਕ ਲੀਡਰ ਦੇ ਤੌਰ ਦੇ ਉੱਤੇ ਸਥਾਪਿਤ ਕਰਨ ਦੇ ਜਿਹੜੇ ਯਤਨ ਨੇ, ਉਹ ਇਹ ਜਿਹੜੀ ਬਾਦਲ ਸੈਨਾ ਕਰਨ ਲੱਗੀ ਹੋਈ ਆ, ਇਹਨੂੰ ਪੂਰਾ ਜ਼ੋਰ ਲਾਉਣ ਦੇਣਾ ਚਾਹੀਦਾ, ਪਰਖ ਲੈਣਾ ਚਾਹੀਦਾ ਇਹਨੂੰ ਆਪਣੇ ਆਪ। ਮੈਂ ਇੱਕ ਸਵਾਲ ਇਹਨਾਂ ਦੇ ਸਾਹਮਣੇ, ਸੰਗਤ ਦੇ ਸਾਹਮਣੇ, ਸਰੋਤਿਆਂ ਦੇ ਸਾਹਮਣੇ ਲਿਆ ਕੇ ਗੱਲ ਕਰਾਂ।
ਜਦੋਂ ਸੁਖਬੀਰ ਸਿੰਘ ਬਾਦਲ ਡਟਿਆ ਹੋਇਆ ਸੀ ਕਿ ਮੈਂ ਕੁਝ ਨਹੀਂ ਕੀਤਾ, ਅਸੀਂ ਕੁਝ ਨਹੀਂ ਕੀਤਾ, ਸਾਡੇ ਤੇ ਝੂਠੇ ਦੋਸ਼ ਲਾਏ ਜਾ ਰਹੇ, ਨਾ ਅਸੀਂ ਬੇਅਦਬੀਆਂ ਕੀਤੀਆਂ, ਨਾ ਕਰਵਾਈਆਂ, ਨਾ ਅਸੀਂ ਪੁਲਿਸੀਆਂ ਤੋਂ ਬੰਦੇ ਮਰਵਾਏ, ਸਭ ਝੂਠ। ਉਸ ਟਾਈਮ ਵੀ ਸੁਖਬੀਰ ਦੀ ਸੈਨਾ ਕਹਿੰਦੀ ਸੀ ਸੁਖਬੀਰ ਸਿੰਘ ਬਿਲਕੁਲ ਠੀਕ ਕਹਿ ਰਿਹਾ। ਫਿਰ ਉਹ ਮੰਨ ਗਿਆ ਵੀ ਹਾਂਜੀ ਅਸੀਂ ਕੀਤਾ ਸਭ ਕੁਝ। ਹੁਣ ਵੀ ਸੁਖਬੀਰ ਦੀ ਸੈਨਾ ਕਹਿੰਦੀ ਆ ਵੀ ਸੁਖਬੀਰ ਠੀਕ, ਤੇ ਗਲਤ ਕੌਣ ਆ? ਗਲਤ ਉਹ ਪੰਥ ਆ, ਗਲਤ ਉਹ ਕੌਮ ਆ, ਗਲਤ ਉਹ ਗੁਰੂ ਦੇ ਸਿੱਖ ਨੇ ਜਿਹੜੇ ਇਹਨਾਂ ਚਤੁਰ ਚਲਾਕੀਆਂ ਨੂੰ ਨੰਗਾ ਕਰਦੇ, ਜਿਹੜੇ ਉਦੋਂ ਵੀ ਕਹਿੰਦੇ ਸੀ ਕਿ ਸੁਖਬੀਰ ਸਿੰਘ ਤੂੰ ਗਲਤੀਆਂ ਨਹੀਂ, ਤੂੰ ਗੁਨਾਹ ਕੀਤੇ। ਤੋ ਇਸ ਗੱਲ ਦੇ ਉੱਤੇ ਬੜੇ ਪੋਲਾ ਜਾਂ ਮੂੰਹ ਬਣਾ ਕੇ ਹੁਣ ਕਹਿਣ ਲੱਗੇ ਆ ਕਈ ਇਹਨਾਂ ਦੀ ਬਾਦਲ ਸੈਨਾ ਦੇ ਬੰਦੇ ਕਿ ਰਾਜ ਭਾਗ ਕਰਦਿਆਂ ਗਲਤੀਆਂ ਹੋ ਜਾਂਦੀਆਂ ਨੇ ਤੇ ਉਹਨਾਂ ਲਈ ਅਕਾਲ ਤਖਤ ਤੇ ਪੇਸ਼ ਹੋ ਕੇ ਮਾਫੀ ਮੰਗ ਤਾਂ ਲਈ, ਤਨਖਾਹ ਲਵਾ ਤਾਂ ਲਈ। ਅਗਲੀ ਗੱਲ ਬੜੀ ਸੋਹਣੀ ਸੁਨੱਖੀ ਤੇ ਖਤਰਨਾਕ ਲੱਭ ਕੇ ਲਿਆਏ ਨੇ। ਹੁਣ ਕਾਂਗਰਸ ਵਾਲਿਆਂ ਨੇ ਕਿੱਡੇ ਕਿੱਡੇ ਜ਼ੁਲਮ ਕੀਤੇ ਆ, ਨਾ ਤਾਂ ਉਹ ਅਕਾਲ ਤਖਤ ਸਾਹਿਬ ਤੇ ਪੇਸ਼ ਹੁੰਦੇ ਆ, ਨਾ ਕੋਈ ਉਹਨਾਂ ਨੂੰ ਕੁਝ ਕਹਿੰਦਾ। ਸੋ ਕਹਿੰਦੇ ਜਿਹੜੇ ਸਾਡਾ ਵਿਰੋਧ ਕਰਦੇ ਆ ਉਹ ਤਾਂ ਫਿਰ ਕਾਂਗਰਸ ਦੇ ਏਜੰਟ। ਹੁਣ ਇਹਨਾਂ ਨੂੰ ਕੌਣ ਸਮਝਾਵੇ ਵੀ ਕਦੇ ਕਾਂਗਰਸ ਨੇ ਪੰਥ ਦਾ ਪੰਥਕ ਹੋਣ ਦਾ ਪਖੰਡ ਕੀਤਾ, ਦਾਅਵਾ ਕੀਤਾ ਤੁਹਾਡੇ। ਇੱਕ ਪਾਸੇ ਤੁਸੀਂ ਕਹਿੰਦੇ ਹੋ ਅਕਾਲ ਤਖਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਸਾਡਾ ਕਬਜ਼ਾ ਨਹੀਂ, ਸਾਡੇ ਤੋਂ ਭਾਵ ਤੁਸੀਂ ਉਦੋਂ ਬਣ ਜਾਂਦੇ ਹੋ ਅਕਾਲੀ। ਤੇ ਜੇ ਅਕਾਲੀ ਬਣਨਾ ਹੈ, ਅਕਾਲੀ ਦਲ ਅਖਵਾਉਣਾ ਹੈ, ਜੇ ਅਕਾਲ ਤਖਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਸਾਰਾ ਕੁਝ ਜੇ ਮੰਨਣਾ ਹੈ ਤਾਂ ਫਿਰ ਇੱਕ ਕੰਮ ਜ਼ਰੂਰ ਕਰਨਾ ਪਊ। ਫਿਰ ਗੁਰੂ ਪੰਥ ਨੇ ਇਹ ਵੀ ਕਰਵਾਉਣਾ ਕੰਮ ਕਿ ਪੰਥ ਨੂੰ ਸਮਰਪਿਤ ਹੋ ਕੇ ਰਹਿਣਾ ਪਊ। ਇਹ ਕੰਮ ਨਹੀਂ ਚੱਲਣਾ ਭਈ ਜਦੋਂ ਦਿਲ ਕੀਤਾ ਉਦੋਂ ਦਿੱਲੀ ਨਾਲ, ਜਦੋਂ ਜੀ ਕੀਤਾ ਨਾਗਪੁਰ ਨਾਲ, ਤੇ ਜਦੋਂ ਸਿੱਖਾਂ ਉੱਤੇ ਜ਼ੁਲਮ ਕਰਨ ਨੂੰ ਉਹ ਕਹਿਣ ਜ਼ੁਲਮ ਕਰਕੇ ਮੁੜ ਕੇ ਕਹੋ ਅਸੀਂ ਪੰਥਕ ਵੀ ਹਾਂ। ਹਰ ਉਹ ਬੰਦਾ ਜਿਹੜਾ ਗੁਰੂ ਪੰਥ ਨੂੰ ਸਮਰਪਿਤ ਆ ਉਹਨੂੰ ਤੁਸੀਂ ਅੱਤਵਾਦੀ, ਉਹਨੂੰ ਤੁਸੀਂ ਮਾੜਾ ਬੋਲਦੇ, ਉਹਨੂੰ ਤੁਸੀਂ ਭੈੜਾ ਬੋਲਦੇ। ਕਦੇ ਸੁਣਿਆ ਇਹਨਾਂ ਨੇ ਕਦੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਸਿਫਤ ਵਿੱਚ 4 ਸ਼ਬਦ ਬੋਲੇ ਹੋ? ਕਦੇ ਕਿਸੇ ਹੋਰ ਪੰਥ ਨੂੰ ਕੌਮ ਨੂੰ ਸਮਰਪਿਤ ਸਿੰਘ ਬਾਰੇ ਆ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਕਹਿੰਦੇ ਹੁੰਦੇ ਸੀਗੇ ਜੀ ਇਹ ਤੱਤਵਾਦੀ ਆ, ਤਾਂ ਸੈਣੀ ਨੂੰ ਤੰਗ ਕਰਦਾ, ਸੈਣੀ ਸਾਡਾ ਬੜਾ ਵਧੀਆ ਅਫਸਰ। ਸੋ ਜਿਹੜੇ ਸੁਖਬੀਰ ਸਿੰਘ ਬਾਦਲ ਤੇ ਉਹਦੀ ਸਾਰੀ ਸੈਨਾ ਉਹ ਇਸ ਮੌਕੇ ਸਿੱਖ ਸੰਘਰਸ਼ ਨਾਲ ਸੰਬੰਧਿਤ ਹਰ ਇੱਕ ਚੀਜ਼ ਦਾ, ਹਰ ਇੱਕ ਬੰਦੇ ਦਾ ਨੁਕਸਾਨ ਕਰਨ ਲਈ, ਕਰਤਾਰਕੁਸ਼ੀ ਕਰਨ ਲਈ ਇੰਡੀਅਨ ਸਟੇਟ ਸਿਸਟਮ ਦੇ ਸਾਹਮਣੇ ਆਪਦਾ ਆਪਾ ਦਿਖਾ ਰਹੀ ਆ ਕਿ ਸਾਡੇ ਸਿਰ ਤੇ ਥਾਪੜਾ ਰੱਖੋ, ਸਾਨੂੰ ਦਿਓ ਤਾਕਤ, ਅਸੀਂ ਮਜ਼ਬੂਤ ਹੋ ਕੇ ਉਹਨਾਂ ਸਾਰਿਆਂ ਦੇ ਨਗੰਦੇ ਕੱਸ ਦਿਆਂਗੇ ਜਿਹੜੇ ਪੰਥ ਨੂੰ ਕੌਮ ਨੂੰ ਸਮਰਪਿਤ ਨੇ। ਸੋ ਜੇ ਤਾਂ ਆਪਾਂ ਪੰਥ ਦਾ ਕੌਮ ਦਾ ਹੋਰ ਨੁਕਸਾਨ ਚਾਹੁੰਦੇ ਹਾਂ, ਵੀ ਆਪਣੇ ਸਾਹਮਣੇ ਆ ਸਾਰਾ ਹਾਲਾਤ। ਜਿੰਨਾ ਜ਼ਿਆਦਾ ਇਹ ਲੋਕ ਮਜ਼ਬੂਤ ਹੋਣਗੇ, ਹੁਣ ਤੁਸੀਂ ਸੋਚੋ ਇੱਕ ਪਾਸੇ ਕਾਂਗਰਸ ਦੇ ਲੀਡਰ, ਇੱਕ ਪਾਸੇ ਬੀਜੇਪੀ ਦੇ ਲੀਡਰ, ਉਹ ਵੀ ਪੂਰਾ ਜ਼ੋਰ ਲਾ ਰਹੇ ਨੇ ਕਿ ਕਿਸੇ ਤਰੀਕੇ ਨਾਲ ਬਾਦਲ ਦਲ ਮਜ਼ਬੂਤ ਹੋ ਜਾਵੇ। ਉਹਨਾਂ ਨੂੰ ਅਕਾਲੀ ਦਲ ਨਹੀਂ ਚਾਹੀਦਾ। ਉਹ ਅਕਾਲੀ ਦਲ ਜਿਹੜਾ ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦਦਾਰ ਖਾਲਸੇ ਕਾ, ਜੇ ਉਹ ਅਕਾਲੀ ਆ ਗਏ ਉਹ ਤਾਂ ਫਿਰ ਮੰਦਰਾਂ 'ਚ ਟੱਲੀਆਂ ਨਹੀਂ ਖੜਕਾਉਣਗੇ, ਉਹ ਤਾਂ ਗੁਰੂ ਘਰ ਨੂੰ ਸਮਰਪਿਤ ਰਹਿਣਗੇ, ਉਹ ਤਾਂ ਪੰਥ ਦੀ ਚੜ੍ਹਦੀ ਕਲਾ ਲੋਚਣਗੇ ਤੇ ਹਰ ਐਂਟੀ ਪੰਥਕ ਬੰਦੇ ਨੂੰ, ਐਂਟੀ ਪੰਥਕ ਪਲੇਟਫਾਰਮ ਨੂੰ, ਐਂਟੀ ਪੰਥਕ ਵਰਤਾਰੇ ਨੂੰ ਟੁੱਟ ਕੇ ਪੈਣਗੇ, ਚੈਲੰਜ ਕਰਨਗੇ। ਤੇ ਇਹਨਾਂ ਨੂੰ ਚਾਹੀਦੇ ਆ ਉਹ ਜਿਹੜੇ ਕਹਿਣ ਕਿ ਜਦੋਂ ਮਰਜ਼ੀ ਆ ਜਾਓ ਜੀ, ਗੁਰੂ ਘਰ ਦੀਆਂ ਸਰਾਵਾਂ RSS ਲਈ ਹਾਜ਼ਰ ਨੇ, ਜਿਹੜੇ ਕਹਿਣ ਕਿ ਚਾਹੇ ਜਿੱਥੇ ਮਰਜ਼ੀ ਸੱਦੋ ਜੀ, ਟੱਲੀ ਖੜਕਾਉਣ ਨੂੰ ਜਗਰਾਤੇ 'ਚ ਅਸੀਂ ਹਾਜ਼ਰੀ ਭਰਾਂਗੇ। ਸੋ ਕੁੱਲ ਮਿਲਾ ਕੇ ਜਿਹੜਾ ਇਹ ਸਾਰਾ ਫਨਾਮਨਾ ਆ, ਵਰਤਾਰਾ ਆ, ਇਹਨੂੰ ਇਉਂ ਨਾ ਸਮਝੀਏ ਕਿ ਜੀ ਇੱਕ ਬੰਦਾ ਤਨਖਾਹ ਭੁਗਤਣ ਲਈ ਦਰਬਾਰ ਸਾਹਿਬ ਮੂਹਰੇ ਬੈਠਾ ਸੀ ਤੇ ਉਹਨੂੰ ਵੀ ਗੋਲੀ ਮਾਰਤੀ। ਇਹ ਗੱਲ ਇਉਂ ਆ ਕਿ ਇੱਕ ਖਾਲਿਸਤਾਨੀ ਰਿਪਰੈਜ਼ੈਂਟੇਟਿਵ ਨੇ ਕੀ ਇਹੋ ਜਿਹਾ ਮਹਿਸੂਸ ਕੀਤਾ ਕਿ ਉਹਨੂੰ ਉਹਦੇ ਅੰਦਰੋਂ
ਇਹ ਜ਼ੋਰ ਵੱਜਿਆ ਕਿ ਉਹ ਇਹ ਵੀ ਨਹੀਂ ਸੋਚ ਸਕਿਆ ਕਿ ਮੈਨੂੰ ਦਰਬਾਰ ਸਾਹਿਬ ਇਹ ਕੰਮ ਕਰਨਾ ਚਾਹੀਦਾ ਕਿ ਨਹੀਂ। ਉਹਦੇ ਅੰਦਰਲੇ ਬਲਬਲਿਆਂ ਨੇ, ਅੰਦਰਲੇ ਜੋਸ਼ ਨੇ, ਅੰਦਰਲੇ ਜਜ਼ਬਾਤ ਨੇ ਸਿਰਫ ਇਹ ਸੋਚਿਆ ਕਿ ਜਿਸ ਬੰਦੇ ਨੇ ਪਿਛਲੇ ਲੰਮੇ ਅਰਸੇ ਤੋਂ ਬੇਅੰਤੇ ਬੁੱਚੜ ਵਾਂਗ ਸਾਡੀ ਕੌਮ ਦਾ ਘਾਣ ਕਰਨਾ ਸ਼ੁਰੂ ਕੀਤਾ ਹੋਇਆ, ਜੇ ਕਿਤੇ ਇਹ ਦੁਬਾਰਾ ਕੌਮ ਦੇ ਵਿੱਚ ਐਸਟੈਬਲਿਸ਼ ਹੋ ਗਿਆ ਤਾਂ ਬਹੁਤ ਮਾੜਾ। ਉਹਨੇ ਆਪਦਾ ਇਹ ਕੰਮ ਕਰਨਾ ਚਾਹਿਆ। ਹੁਣ ਆਖਰੀ ਗੱਲ ਕਹਿ ਕੇ ਸਮਾਪਤੀ ਵੱਲ ਨੂੰ ਆਈਏ। ਇਸ ਘਟਨਾਕ੍ਰਮ ਤੋਂ ਬਾਅਦ ਇੱਕ ਪੋਲਰਾਈਜੇਸ਼ਨ, ਇੱਕ ਧਰੁਵੀਕਰਨ ਜਿਹੜਾ ਹੈ ਹੋ ਗਿਆ। ਅੱਜ ਦਲ ਖਾਲਸਾ ਨੇ ਮੋਗੇ ਦੇ ਵਿੱਚ ਇੱਕ ਬਹੁਤ ਵੱਡਾ ਪ੍ਰੋਗਰਾਮ ਕਰਾਇਆ, ਜਿੱਥੇ ਭਾਈ ਨਰੈਣ ਸਿੰਘ ਚੌੜਾ ਦੀ ਸਿਫਤ ਸਲਾਹ ਵੀ ਹੋਈ। ਇੱਥੇ ਅੰਮ੍ਰਿਤਸਰ ਕਚਹਿਰੀਆਂ 'ਚ ਭਾਈ ਨਰੈਣ ਸਿੰਘ ਚੌੜਾ ਨੂੰ ਜਦੋਂ ਪੇਸ਼ ਕੀਤਾ, ਇੱਥੇ ਬੜੀ ਵੱਡੀ ਗਿਣਤੀ ਵਿੱਚ ਉਹਨੂੰ ਵੈਲਕਮ ਕਰਨ ਲਈ ਲੋਕ ਪਹੁੰਚੇ ਤੇ ਇੱਥੇ 7 ਦਿਨ ਦਾ ਰਿਮਾਂਡ ਮੰਗਿਆ ਸੀ, ਪਰ 3 ਦਿਨ ਦਾ ਰਿਮਾਂਡ ਉਹਦਾ ਦਿੱਤਾ ਗਿਆ। ਹੁਣ ਬਹੁਤ ਸਾਰੇ ਪੱਖਾਂ ਤੋਂ, ਬਹੁਤ ਸਾਰੇ ਆਲੇ ਦੁਆਲਿਓਂ ਇਹ ਗੱਲ ਆ ਰਹੀ ਆ ਕਿ ਭਾਈ ਚੌੜੇ ਦੀ ਜਿਹੜੀ ਦਸਤਾਰ ਆ ਉਹ ਲਾ ਕੇ ਇਹ ਲੈ ਗਈ। ਅੱਜ ਦਲ ਖਾਲਸਾ ਦੇ ਪ੍ਰੋਗਰਾਮ ਦੇ ਵਿੱਚ ਅਲਟੀਮੇਟਮ ਦਿੱਤਾ ਗਿਆ ਹੈ ਕਿ ਜੇ ਕੱਲ ਸ਼ਾਮ ਨੂੰ 5 ਵਜੇ ਤੱਕ ਦਸਤਾਰ ਉਹਨਾਂ ਦੇ ਘਰ ਪਰਿਵਾਰ ਤੱਕ ਉੱਪਰਦੀ ਹੋ ਗਈ ਤਾਂ ਵਾਹ ਭਲੀ, ਤੇ ਨਹੀਂ ਅਗਲਾ ਐਕਸ਼ਨ ਪ੍ਰੋਗਰਾਮ ਕੋਈ ਉਲੀਕਿਆ ਜਾਊਗਾ। ਤੇ ਜੇਕਰ ਇਸ ਘਟਨਾਕ੍ਰਮ ਦੇ ਵਿੱਚ ਕੋਈ ਨਵਾਂ ਮੋੜ ਆਇਆ ਤਾਂ ਉਹਦੇ ਵਿੱਚ ਕੀ ਵਾਪਰ ਸਕਦਾ ਕਿ ਜਿਹੜਾ ਉਹ ਰਾਣਾ ਮੁੰਡਾ ਹੈ, ਪਠਾਨਕੋਟ ਵਾਲਾ, ਜਿਹੜਾ ਅਕਾਲੀ ਦਲ ਦਾ ਯੂਥ ਦਾ ਲੀਡਰ, ਜੇ ਉਹਦਾ ਕੋਈ ਨਫਾ ਨੁਕਸਾਨ ਹੋ ਜੇ, ਉਹਦਾ ਵੀ ਘਰ ਪਰਿਵਾਰ, ਉਹਦੇ ਵੀ ਬੱਚੇ ਹੋਣਗੇ, ਤੇ ਨਾ ਵੀ ਹੁਣ ਤਾਂ ਮਾਂ ਬਾਪ, ਭੈਣ ਭਰਾ, ਕਿੰਨਾ ਦੁੱਖ ਹੋਊਗਾ। ਪਰ ਪੱਗ ਲਾਉਣ ਮੌਕੇ ਨਹੀਂ ਦੇਖੇ, ਫੇਰ ਪਿੱਟਣ ਲੱਗ ਜਾਣਾ। ਜਿਹੜੇ ਆਹ ਸੁਖਬੀਰ ਵਾਰੀ ਪਿੱਟਦੇ ਸੀ ਤੇ ਹੁਣ ਉਹਦਾ ਨੰਬਰ ਸੋਸ਼ਲ ਮੀਡੀਆ ਦੇ ਉੱਤੇ ਲੱਭ ਕੇ ਹੁਣ ਕਾਹਤੋਂ ਨੇ ਉਹਨੂੰ ਭਾਈ ਫੋਨ ਕਰਕੇ ਕਹਿੰਦੇ ਵੀ ਵੀਰ ਮੇਰੇ ਆ ਜਿਹੜਾ ਕਰਤੂਤ ਕਰਨੀ ਸੀ ਕਰਤੀ, ਜਾਂ ਉਹਦੇ ਘਰੇ ਪੱਗ ਛੱਡ ਕੇ ਆ, ਮਾਫੀ ਮੰਗ ਕੇ। ਦੂਜੀ ਗੱਲ, ਜਿਹੜੇ 4 5 10 ਨੌਜਵਾਨ ਮੰਨ ਲਓ ਉਹਦੇ ਗਲ ਪੈ ਜਾਣ ਜਾਂ ਕੋਈ ਵਾਰਦਾਤ ਕਰ ਦੇਣ, ਉਹ ਕਿਹਨਾਂ ਦੇ ਹੋਣੇ? ਉਹ ਵੀ ਸਾਡੀ ਕੌਮ ਦੇ ਹੋਣੇ। ਫਿਰ ਉਹਨਾਂ ਦੀਆਂ ਪੈਰਵਾਈਆਂ ਕਰਦੇ ਫਿਰਾਂਗੇ, ਉਹਨਾਂ ਦੇ ਮਾਂ-ਬਾਪ, ਪਰਿਵਾਰ ਜਿਹੜੇ ਆ ਉਹ ਕਲੇਸ਼ ਸੰਤਾਪ ਭੋਗਣਗੇ। ਤਾਂ ਇਹ ਤੋਂ ਪਹਿਲਾਂ ਇਹ ਨਹੀਂ ਹੈਗਾ ਵੀ ਜਿਹੜੇ ਇਹ ਕਰਤੂਤ ਕਰਨ ਕਰਾਉਣ ਵਾਲੇ ਨੇ, ਜਿਹੜੇ ਪੰਪ ਮਾਰਨ ਲੱਗੇ ਹੋਏ ਨੇ, ਉਹ ਜਾ ਕੇ ਉਹਨੂੰ ਸੁਨੇਹਾ ਦੇਣ, ਕਾਕੇ ਨੂੰ, ਉਹਨੂੰ ਮੁੰਡੇ ਨੂੰ, ਕਿ ਭਾਈ ਇਹਦਾ ਕੋਈ ਹੱਲ ਕੱਢ ਗੱਲ ਦਾ। ਜਿਹੜੀਆਂ ਗੱਲਾਂ ਨਾਲ ਅੰਦਰੂਨੀ ਖਾਨਾ ਜੰਗੀ ਵੱਧਦੀ ਹੋਵੇ, ਕਾਟੋ ਕਲੇਸ਼ ਵੱਧਦਾ ਹੋਵੇ, ਸੰਤਾਪ ਵੱਧਦਾ ਹੋਵੇ, ਲੜਾਈ ਵੱਧਦੀ ਹੋਵੇ, ਉਹ ਕੌਣ ਕਰਵਾ ਰਿਹਾ ਇਸ ਮੌਕੇ? ਅੱਗ ਲਾਉਣ ਵਾਲੇ ਕੌਣ ਕਰਵਾ ਰਿਹਾ? ਉਹ ਬਾਦਲ ਪਰਿਵਾਰ ਕਰਾ ਰਿਹਾ, ਬਾਦਲ ਸਰਕਾਰ ਕਰਵਾ ਰਹੀ ਆ, ਬਾਦਲ ਦਲ ਕਰਵਾ ਰਿਹਾ, ਉਹ ਬਾਦਲ ਸੈਨਾ ਕਰਵਾ ਰਿਹਾ। ਦੂਜੇ ਪਾਸੇ ਅਗਲਾ ਨੇ ਧੀਰਜ ਰੱਖਿਆ, ਤਹੱਮਲ ਰੱਖਿਆ, ਟਾਈਮ ਦਿੱਤਾ। ਅੱਜ ਗਿਆਨੀ ਹਰਪ੍ਰੀਤ ਸਿੰਘ, ਗਿਆਨੀ ਰਘਵੀਰ ਸਿੰਘ, ਸਰਦਾਰ ਹਰਜਿੰਦਰ ਸਿੰਘ ਧਾਮੀ, ਹੋਰ ਜਿੰਨੇ ਵੱਡੇ ਛੋਟੇ ਸਿਆਣੇ ਜਿਨ੍ਹਾਂ ਨੇ ਅੱਜ ਵੱਡੇ ਬਿਆਨ ਲਾ ਕੇ ਸਾਰਾ ਅਖਬਾਰ ਭਰੇ ਪਏ ਨੇ, ਅੱਜ ਉਹਨਾਂ ਕੋਲੇ ਵਕਤ ਵਾ ਤੇ ਕੱਲ ਦਾ 5 ਵਜੇ ਤੱਕ ਦਾ ਵੀ ਵਕਤ। ਮੁੜ ਕੇ ਜਦੋਂ ਕੋਈ ਊੜਾ ਆੜਾ ਹੋ ਗਿਆ ਤੇ ਬਾਅਦ ਵਿੱਚ ਕਹਿਣਾ ਜੀ ਐ ਨਹੀਂ ਸੀ ਚਾਹੀਦਾ, ਉਹ ਨਹੀਂ ਸੀ ਚਾਹੀਦਾ, ਤੇ ਉਸ ਨਿਆਣੇ ਨੂੰ, ਉਸ ਕਮਲੇ ਨੂੰ, ਉਸ ਸਿਆਣੇ ਨੂੰ ਸਮਝਾਓ ਕਿ ਜਿਹੜੀ ਤੂੰ ਕਰ ਲਈ ਉਹ ਕਰ ਲਈ, ਹੁਣ ਚੁੱਪ ਕਰਕੇ ਪੱਗ ਜਿਹੜੀ ਆ ਉਹ ਸਾਡੇ ਅਕਾਲ ਤਖਤ ਤੇ ਰੱਖ ਜਾ, ਚਾਹੇ ਸ਼੍ਰੋਮਣੀ ਕਮੇਟੀ ਨੂੰ ਫੜਾ ਦੇ, ਅਗਲੇ ਉਹਦੇ ਘਰੇ ਛੱਡਿਓ। ਕੌਮ ਦੇ ਵਿੱਚ ਇਸ ਗੱਲ ਦਾ ਰੋਸ ਵੱਧ ਰਿਹਾ। ਜਦੋਂ ਕਿਸੇ ਨੌਜਵਾਨ ਨੇ ਕੁਝ ਕਰਤਾ, ਬਾਅਦ ਵਿੱਚ ਜੇ ਰਹਿ ਜਾਂਦੀ। ਜੇ ਕੋਈ ਉਸ ਮੁੰਡੇ ਦਾ ਨੁਕਸਾਨ ਹੋਇਆ ਉਹ ਵੀ ਮਾੜਾ, ਤੇ ਜੇ ਉਹਦਾ ਨੁਕਸਾਨ ਕਰਕੇ ਕੋਈ ਸਾਡਾ ਪੰਜਾਬ ਦਾ ਪੁੱਤ, ਪੰਥ ਦਾ ਨੌਜਵਾਨ ਜੇਲ੍ਹ ਜਾ ਲੈ ਗਿਆ, ਉਹ ਵੀ ਮਾੜਾ। ਸੋ ਜਿਹੜਾ ਬੀਤ ਗਿਆ ਉਹ ਤਾਂ ਸਾਡੇ ਹੱਥ ਨਹੀਂ ਆਉਂਦਾ। ਜਦੋਂ ਕੋਈ ਐਕਸੀਡੈਂਟ ਹੋ ਗਿਆ, ਪਰ ਐਕਸੀਡੈਂਟ ਤੋਂ ਬਾਅਦ ਬਚਾਅ ਕਰਨਾ ਕਿ ਹੋਰ ਮਾੜਾ ਨਾ ਹੋਵੇ, ਉਹ ਕਿਹਦੀ ਜ਼ਿੰਮੇਵਾਰੀ ਹੈ? ਪਰ ਬਾਦਲ ਸੈਨਾ ਪੂਰਾ ਨਾਬੂ ਲਾਉਣ ਲੱਗੀ ਹੋਈ ਹੈ ਜੀ। ਪੰਜਾਬ ਨੂੰ ਇੱਕ ਬਲਦੀ ਭੱਠੀ ਬਣਾ ਕੇ ਉਹਦੇ ਚ ਸੁੱਟਣ ਲਈ ਸਿੱਖ, ਇਹਨਾਂ ਨੂੰ ਲੱਗਦਾ ਜਿੰਨਾ ਮਾਰ ਪਈਆ, ਜਿੰਨਾ ਰੌਲਾ ਗੋਲਾ ਪੂ ਸਾਡੀ ਚੜਾਈ ਆ। ਕੱਲ
ਜਦੋਂ ਆ ਹੋ ਗਿਆ ਕੰਮ, ਉਦੋਂ ਬਾਅਦ ਚ ਚੈਨਲਾਂ ਦੇ ਉੱਤੇ ਉਹ ਧਮੱਚੜ ਚੱਕਿਆ ਇਹਨਾਂ ਨੇ। ਭਾਈ ਜੇਕਰ ਕੌਮ ਦਾ ਤੁਸੀਂ ਸਵਾਰ ਨਹੀਂ ਸਕਦੇ, ਜੇ ਤੁਸੀਂ ਇੰਡੀਆ ਵੱਲ ਖੜੇ ਹੋ, ਜੇ ਤੁਸੀਂ ਹਿੰਦੁਸਤਾਨ ਦੇ ਪੁੱਤ ਹੋ ਤਾਂ ਖੜੋ, ਕੋਈ ਗੱਲ ਨਹੀਂ, ਪਰ ਕੌਮ ਦੇ ਰਾਹ ਦੇ ਵਿੱਚ ਹੋਰ ਕੰਡੇ ਨਾ ਬੀਜੋ। ਇਹੀ ਸਾਰਾ ਕੁਝ ਉਦੋਂ ਪੰਥ ਪ੍ਰਸਤ ਕੌਮ ਪ੍ਰਸਤ ਸਿੱਖਾਂ ਦੇ 1984 ਚ ਮੂਹਰੇ ਕੀਤਾ ਸੀ ਤੇ ਇੰਦਰਾ ਨੂੰ ਅਟੈਕ ਕਰਕੇ ਸਾਡੇ ਕੌਮ ਦੇ ਧਰਮ ਸਥਾਨ ਦੇ ਉੱਤੇ ਅਟੈਕ ਕਰਨ ਦਾ ਮੌਕਾ ਬਣਾਇਆ ਸੀ। ਹੁਣ ਵੀ ਪੰਥ ਪ੍ਰਸਤ ਕੌਮ ਪ੍ਰਸਤ ਆਪਦੀ ਕੌਮ ਦੀ ਚੜ੍ਹਦੀ ਕਲਾ ਲਈ, ਖਾਲਸੇ ਦੀ ਚੜ੍ਹਦੀ ਕਲਾ ਲਈ ਲੜ ਰਹੇ ਨੇ, ਖਾਲਿਸਤਾਨ ਲਈ ਲੜ ਰਹੇ ਨੇ। ਐਵੇਂ ਇੰਡੀਆ ਦੇ ਹੱਥ ਟੋਕੇ ਬਣ ਕੇ ਮੂਹਰੇ ਆ ਕੇ ਵੀ ਸਾਡੇ ਨਾਲ ਪਹਿਲਾਂ ਲੜੋ। ਜਿਵੇਂ ਖਾੜਕੂਆਂ ਦੀ ਲੜਾਈ ਤਾਂ ਦਿੱਲੀ ਨਾਲ ਸੀ, ਪੰਜਾਬ ਦੇ ਕਾਮਰੇਡ ਐਵੇਂ ਪੁੱਛਾਂ ਚੱਕੀ ਫਿਰਨ ਵੀ ਲਿਆਓ ਜੀ ਸਾਨੂੰ ਅਸਲਾ ਦਿਓ, ਅਸੀਂ ਲੜਦੇ ਹਾਂ ਖਾੜਕੂਆਂ ਨਾਲ। ਉਹ ਕੰਮ ਹੁਣ ਇਹਨਾਂ ਨੇ ਫੜਨੇ। ਖੈਰ ਸਦਾ ਸਮਾਂ ਇੱਕੋ ਜਿਹਾ ਨਹੀਂ ਰਹਿੰਦਾ। ਉਹ ਵਕਤ ਜ਼ਰੂਰ ਆਊਗਾ ਜਦੋਂ UNO ਦੇ ਵਿੱਚ ਖਾਲਿਸਤਾਨ ਦਾ ਝੰਡਾ ਝੂਲੂਗਾ। ਉਸ ਦਿਨ ਦੀ ਉਡੀਕ ਵਿੱਚ ਤੇ ਆਸ ਵਿੱਚ ਫਤਿਹ ਅਰਜ ਕਰਦਾ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।